ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਅੱਜ ਦੇ ਦਿਨ ਸਾਡੇ ਨਾਲ ਜੁੜਦੇ ਨੇ ਚੰਡੀਗੜ੍ਹ ਸਟੂਡੀਓਜ਼ ਤੋਂ ਸੁਸ਼ੀਲ ਦਸਾਂਝ ਜੀ, ਜੋ ਕਿ ਇਸ ਟਾਈਮ ਜੁੜ ਚੁੱਕੇ ਨੇ। ਸੁਸ਼ੀਲ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਬਹੁਤ ਬਹੁਤ ਮਿਹਰਬਾਨੀ ਰਾਜ ਕਰਨਵੀਰ ਸਿੰਘ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦਸਾਂਝ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਮੁਖਾਤਬ ਹਾਂ ਤੇ ਜਿਵੇਂ ਅਸੀਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅਕਸਰ ਚਰਚਾ ਕਰਦੇ ਹਾਂ ਪੰਜਾਬ ਦੇ ਤੇ ਭਾਰਤ ਦੇ ਸਿਆਸੀ ਤੇ ਸਮਾਜਿਕ ਮੁੱਦਿਆਂ ਦੇ ਉੱਤੇ, ਅੱਜ ਵੀ ਬੜੀ ਤੇਜ਼ੀ ਦੇ ਨਾਲ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਸਿਆਸੀ ਘਟਨਾਕ੍ਰਮ ਬਦਲ ਰਿਹਾ ਹੈ, ਉਹਨਾਂ ਤੇ ਚਰਚਾ ਕਰਾਂਗੇ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਰਾਜ ਕਰਨਵੀਰ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਸਪਾਂਸਰਜ਼, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਫ਼ੋਨ ਨੰਬਰ 408 272 2500 408 272 2500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ, ਗੁਰਜੀਤ ਸਿੰਘ ਝਾਂਪੁਰ, ਸਤਨਾਮ ਸਿੰਘ ਸ਼ੇਰਗਿੱਲ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ, ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋਵੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ 408 722 7698 408 722 7698 ਦੇ ਉੱਤੇ। ਅਤੇ ਆਪਾਂ ਅਗਲੀ ਜਿਹੜੀ ਆਪਣੀ ਅੱਜ ਦੀ ਗੱਲਬਾਤ ਆ ਉਸ ਦੀ ਸ਼ੁਰੂਆਤ ਜਿਹੜੀ ਕਰਦੇ ਹਾਂ। ਆਮ ਆਦਮੀ ਪਾਰਟੀ ਦੇ ਬਾਕੀਆਂ ਦੇ ਵੱਲੋਂ ਜਿਹੜੀ ਮੀਟਿੰਗ ਬੁਲਾਈ ਗਈ, ਇਕੱਠ ਕੀਤਾ ਗਿਆ, ਕੀ ਉਸ ਦੇ ਵਿੱਚ ਹੋਇਆ? ਦੇਖੋ, ਆਮ ਆਦਮੀ ਪਾਰਟੀ ਦੀ ਜਿਹੜੇ ਬਾਗੀਆਂ ਦੀ ਗੁੜਗਾਉਂ ਦੇ ਵਿੱਚ ਮੀਟਿੰਗ ਸੀ, ਉਹਦੇ ਤੇ ਸਾਰਿਆਂ ਦੀ ਨਜ਼ਰ ਤਾਂ ਸੀ ਜੀ, ਪਰ ਨਾਲ ਦੀ ਨਾਲ ਆਮ ਆਦਮੀ ਪਾਰਟੀ ਜਿਹੜੀ ਇਸ ਵੇਲੇ ਆਫੀਸ਼ੀਅਲ ਪਾਰਟੀ ਕੰਮ ਕਰ ਰਹੀ ਹੈ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ, ਉਹਨਾਂ ਦੀ ਵੀ ਨਜ਼ਰ ਸੀ। ਤੇ ਉਹਨਾਂ ਦੇ ਸਪੋਕਸ ਪਰਸਨ ਸੰਜੇ ਸਿੰਘ ਨੇ ਕੱਲ੍ਹ ਕਹਿ ਦਿੱਤਾ ਸੀ ਕਿ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਦੀ ਅਗਵਾਈ 'ਚ ਜਿਹੜੀ ਇਹ ਇੱਕ ਪੈਰਲਰ ਮੀਟਿੰਗ ਹੋ ਰਹੀ ਹੈ, ਇਹਦੇ 'ਚ ਜਿਹੜੇ ਲੋਕ ਜਾਣਗੇ ਉਹਨਾਂ ਤੇ ਕਾਰਵਾਈ ਹੋਏਗੀ ਜੀ। ਉਹਨਾਂ ਦੇ ਇਸ ਬਿਆਨ ਤੋਂ ਬਾਅਦ ਭਾਵੇਂ ਵੱਡੀ ਗਿਣਤੀ ਵਿੱਚ ਲੋਕ ਉੱਥੇ ਗਏ, ਪਰ ਜਿਹੜੀ ਲੀਡਰਸ਼ਿਪ, ਵੱਡੀ ਲੀਡਰਸ਼ਿਪ ਹੈ, ਉਹਦੇ ਵਿੱਚੋਂ ਲੋਕ ਬਹੁਤ ਘੱਟ ਗਏ ਜੀ। ਈਵਨ ਜਿਹੜੇ ਮੈਂਬਰ ਪਾਰਲੀਮੈਂਟ ਸਾਡੇ ਪਟਿਆਲੇ ਤੋਂ ਡਾਕਟਰ ਧਰਮਵੀਰ ਗਾਂਧੀ ਹੈ, ਉਹਨਾਂ ਬਾਰੇ ਚਰਚਾ ਸੀ ਕਿ ਉਹ ਜਾਣਗੇ ਇਸ ਮੀਟਿੰਗ ਦੇ ਵਿੱਚ, ਪਰ ਉਹਨਾਂ ਨੇ ਆਪਣੀ ਚਿੱਠੀ ਤਾਂ ਭੇਜ ਦਿੱਤੀ, ਪਰ ਉਹ ਆਪ ਨਹੀਂ ਗਏ। ਸ਼ਾਇਦ ਕੋਈ ਟੈਕਟਸ ਹੈ ਉਹਨਾਂ ਦਾ। ਚਿੱਠੀ 'ਚ ਉਹਨਾਂ ਨੇ ਜ਼ਰੂਰ ਕਿਹਾ ਕਿ ਮੈਨੂੰ ਇੱਥੇ ਹੀ ਹਾਜ਼ਰ ਸਮਝਿਆ ਜਾਏ। ਹੁਣ ਜਿੱਥੇ ਤੱਕ ਇਸ ਮੀਟਿੰਗ ਦਾ ਸਵਾਲ ਹੈ, ਮੀਟਿੰਗ 'ਚ ਪਹਿਲਾਂ ਤਾਂ ਖਬਰਾਂ ਆ ਰਹੀਆਂ ਸੀ, ਜਦੋਂ ਪ੍ਰਸ਼ਾਂਤ ਭੂਸ਼ਣ ਨੇ ਆਪਣਾ ਭਾਸ਼ਣ ਦਿੱਤਾ ਉੱਥੇ, ਤੇ ਉਹਨਾਂ ਨੇ ਇੱਦਾਂ ਦੇ ਸੰਕੇਤ ਦਿੱਤੇ, ਜਿਹੜਾ ਖਬਰਾਂ ਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਸੀ, ਬਈ ਪਾਰਟੀ ਨਵੀਂ ਬਣਾਈ ਜਾਣੀ ਚਾਹੀਦੀ ਹੈ। ਜਾਂ ਉਹਨਾਂ ਨੇ ਲਗਭਗ ਇੱਥੇ ਤੱਕ ਗੱਲ ਲੈਣ ਦੀ ਸੀ ਕਿ ਅਰਵਿੰਦ ਚੌਕੜੀ ਦੇ ਖਿਲਾਫ ਬਦਲਵੀਂ ਰਾਜਨੀਤੀ ਵਾਸਤੇ ਇੱਕ ਜਿਉਂਦੀ ਜਾਗਦੀ ਜਥੇਬੰਦੀ ਦੀ ਜ਼ਰੂਰਤ ਹੈ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਤਾਂ ਪੱਤਰਕਾਰਾਂ ਨੂੰ ਅਹਿਸਾਸ ਇਸ ਗੱਲ ਦਾ ਰਿਹਾ ਕਿ ਸ਼ਾਇਦ ਪਾਰਟੀ ਨਵੀਂ ਬਣਾਉਣ ਦਾ ਐਲਾਨ ਗੁੜਗਾਉਂ ਤੋਂ ਅੱਜ ਹੋ ਜਾਏਗਾ ਜੀ। ਤੇ ਆਮ ਆਦਮੀ ਪਾਰਟੀ ਦੇ ਵਿੱਚ ਲਕੀਰ ਬਕਾਇਦਾ ਜਿਹੜੀ ਖਿੱਚੀ ਗਈ ਹੈ, ਉਹ ਲਕੀਰ ਇੱਕ ਪਾਰਟੀ ਨੂੰ ਦੋਫਾੜ ਕਰਨ ਤੋਂ ਬਾਅਦ ਇੱਕ ਨਵੀਂ ਪਾਰਟੀ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਏਗੀ ਜੀ। ਪਰ ਉਸ ਤੋਂ ਬਾਅਦ ਜਦੋਂ ਯੋਗੇਂਦਰ ਯਾਦਵ ਨੇ ਭਾਸ਼ਣ ਕੀਤਾ, ਉਹਨਾਂ ਨੇ ਸਾਰੀਆਂ ਗੱਲਾਂ ਕੀਤੀਆਂ, ਪਰ ਪਾਰਟੀ ਬਣਾਉਣ ਦੇ ਮੁੱਦੇ ਦੇ ਉੱਤੇ ਥੋੜ੍ਹਾ ਸਪਸ਼ਟ ਇਹ ਕੀਤਾ ਕਿ ਵੀ ਸਾਨੂੰ ਕਾਹਲੀ ਨਹੀਂ ਹੈ ਹਾਲੇ ਜੀ, ਵੀ ਅਸੀਂ ਸਾਡੀਆਂ ਜਿਹੜੀਆਂ ਭਾਵਨਾਵਾਂ ਹੈ ਸਾਡੀ ਪਾਰਟੀ ਦੇ ਸਧਾਰਨ ਵਰਕਰਾਂ ਦੀਆਂ, ਉਹਦੇ ਤੇ ਫੁੱਲ ਚੜਾਉਂਦੇ ਆ ਤੇ ਪਾਰਟੀ ਨਵੀਂ ਬਣਾਈ ਜਾਏਗੀ ਜੇ
ਸਾਨੂੰ ਮਜਬੂਰ ਕੀਤਾ ਗਿਆ ਤਾਂ, ਨਹੀਂ ਤਾਂ ਪਾਰਟੀ ਦੇ ਵਿੱਚ ਰਹਿ ਕੇ ਹੀ ਅਸੀਂ ਇਸ ਪਾਰਟੀ ਨੂੰ ਇਹਦੇ ਉਦੇਸ਼ਾਂ ਤੇ ਵਾਪਸ ਆਉਣ ਵਾਸਤੇ ਮਜਬੂਰ ਕਰਾਂਗੇ ਜੀ। ਨਾਲ ਦੀ ਨਾਲ ਗੱਲ ਇਹ ਹੋਈ ਵੀ ਇੱਕ ਫਾਰਮ ਉੱਥੇ ਵੰਡਿਆ ਗਿਆ ਰਾਏਸ਼ੁਮਾਰੀ ਵਾਸਤੇ ਜੀ, ਜਿਹਦੇ 'ਚ ਇਹ ਪੁੱਛਿਆ ਗਿਆ ਵੀ ਕੀ ਪਾਰਟੀ ਵੱਖਰੀ ਬਣਾਈ ਜਾਣੀ ਚਾਹੀਦੀ ਹੈ। ਤਾਂ ਉਹ ਜਿਹੜਾ ਫਾਰਮ ਵੰਡਿਆ ਗਿਆ ਉਹਨੂੰ ਇੱਕ ਰਾਏਸ਼ੁਮਾਰੀ ਮੰਨਿਆ ਗਿਆ। 2300 ਦੇ ਕਰੀਬ ਲੋਕ ਜਿਹੜੇ ਆ ਇਸ ਮੀਟਿੰਗ ਸ਼ਾਮਲ ਹੋਏ ਸੀ। ਉਸ ਰਾਏਸ਼ੁਮਾਰੀ ਦੇ ਵਿੱਚ ਜਿਹੜੇ 2300 ਲੋਕ ਸ਼ਾਮਲ ਹੋਏ ਤੇ ਉਹਨਾਂ ਨੇ ਫਾਰਮ ਭਰੇ, ਉਹਦੇ 'ਚ 70% ਜਿਹੜੇ ਵਰਕਰ ਸੀ ਉਹਨਾਂ ਨੇ ਇਸ ਗੱਲ ਦੀ ਸਲਾਹ ਦਿੱਤੀ ਕਿ ਸਾਨੂੰ ਪਾਰਟੀ ਦੇ ਅੰਦਰ ਰਹਿ ਕੇ ਹੀ ਲੜਨਾ ਚਾਹੀਦਾ ਜੀ। ਇਸ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਨੇ ਫਿਲਹਾਲ ਨਵੀਂ ਪਾਰਟੀ ਬਣਾਉਣ ਦਾ ਫੈਸਲਾ ਟਾਲ ਦਿੱਤਾ। ਫਿਰ ਕਿਹਾ ਯੋਗੇਂਦਰ ਯਾਦਵ ਨੇ ਵੀ ਅਸੀਂ ਜ਼ਰੂਰ ਸਵੈਰਾਜ ਸੰਵਾਦ ਸਾਰੇ ਦੇਸ਼ 'ਚ ਹੋਰ ਅੱਗੇ ਲੈ ਕੇ ਜਾਵਾਂਗੇ, ਡਾਇਲੋਗ ਕਰਾਂਗੇ, ਲੋਕਾਂ ਦੀ ਰਾਏ ਲਵਾਂਗੇ ਤੇ ਸਾਨੂੰ ਪੂਰਨ ਤਬਦੀਲੀ ਲਈ 5000 ਦੇ ਕਰੀਬ ਸਿਆਸੀ ਸਾਧੂਆਂ ਦੀ ਦੇਸ਼ ਭਰ 'ਚ ਲੋੜ ਹੈ। ਹੁਣ ਇਹ 5000 ਦੇ ਕਰੀਬ ਸਿਆਸੀ ਸਾਧੂ ਕੌਣ ਹੈ? ਇਹਦਾ ਭਾਵ ਕੀ ਹੈ? ਉਹ ਭਾਵ ਇਹ ਅਸਲ ਦੇ ਵਿੱਚ ਵੀ ਯੋਗੇਂਦਰ ਯਾਦਵ ਤੇ ਆਮ ਆਦਮੀ ਪਾਰਟੀ ਦੇ ਬਾਕੀ ਉਹ ਬਾਗੀ ਲੋਕ ਪ੍ਰਸ਼ਾਂਤ ਭੂਸ਼ਣ ਸਮੇਤ ਉਹ ਏਦਾਂ ਦਾ ਇੱਕ ਮੈਦਾਨ ਫਤਿਹ ਕਰਨਾ ਚਾਹੁੰਦੇ ਆ ਜਿਹਦੇ ਵਿੱਚ 5000 ਦੇ ਕਰੀਬ ਉਹਨਾਂ ਨੂੰ ਪਾਰਟੀ ਲਈ ਸਭ ਕੁਝ ਵਾਰਨ ਵਾਸਤੇ ਤਿਆਰ ਵਰਕਰ ਮਿਲ ਜਾਣ। ਯਾਨੀ ਹੋਲ ਟਾਈਮਰਾਂ ਦੀ ਉਹਨਾਂ ਨੂੰ ਜ਼ਰੂਰਤ ਹੈ, ਕੁੱਲ ਵਕਤੀ ਜਿਹਨੂੰ ਆਪਾਂ ਕਹਿੰਦੇ ਹਾਂ ਜੀ। ਵੀ ਤਿਆਗ ਦੀ ਭਾਵਨਾ ਦੇ ਨਾਲ ਜਿਹੜੇ 5000 ਦੇ ਕਰੀਬ ਦੇਸ਼ ਭਰ ਦੇ ਵਿੱਚ ਕੁੱਲ ਵਕਤੀ ਹੋਣ ਤਾਂ ਉਹਨਾਂ ਦੇ ਪਾਰਟੀ ਦਾ ਨੈਟਵਰਕ ਵੱਡਾ ਹੋ ਸਕਦਾ ਹੈ। ਸੋ ਹਾਲੇ ਅਸੀਂ ਸਮਝ ਸਕਦੇ ਹਾਂ ਕਿ ਆਪਣੇ ਹੱਥ ਦੇ ਵਿੱਚ ਕੁਝ ਪੱਤੇ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਨੇ ਰੱਖੇ ਹੈ। ਸ਼ਾਇਦ ਜਿਹੜੇ 70% ਲੋਕਾਂ ਨੇ ਰਾਏਸ਼ੁਮਾਰੀ ਦੇ ਵਿੱਚ ਵਿਚਾਰ ਪ੍ਰਗਟ ਕੀਤਾ ਵੀ ਸਾਨੂੰ ਪਾਰਟੀ ਦੇ ਅੰਦਰ ਰਹਿ ਕੇ ਲੜਨਾ ਚਾਹੀਦਾ, ਉਹਨਾਂ ਦੀ ਰਾਏ ਦਾ ਸਨਮਾਨ ਕਰਨ ਦਾ ਇੱਕ ਤਰੀਕਾ ਇਹ ਹੈ ਕਿ ਜਿਹੜੀ ਧਮਕੀ ਦਿੱਤੀ ਸੀ ਅਰਵਿੰਦ ਕੇਜਰੀਵਾਲ ਦੇ ਧੜੇ ਵੱਲੋਂ ਵੀ ਜਿਹੜਾ ਵੀ ਉੱਥੇ ਗਿਆ ਉਹਨਾਂ ਤੇ ਕਾਰਵਾਈ ਹੋਏਗੀ, ਉਹ ਕਾਰਵਾਈ ਕਿਸ ਕਿਸਮ ਦੀ ਹੋਏਗੀ ਉਸ ਨੂੰ ਉਡੀਕਿਆ ਜਾ ਰਿਹਾ ਹੈ ਤਾਂ ਜੋ 70% ਲੋਕ ਜਿਨ੍ਹਾਂ ਨੇ ਰਾਏ ਇਹ ਦਿੱਤੀ ਕਿ ਪਾਰਟੀ ਦੇ ਅੰਦਰ ਰਹਿ ਕੇ ਲੜਨਾ ਚਾਹੀਦਾ ਹੈ, ਜੇ ਕਾਰਵਾਈ ਹੁੰਦੀ ਉਹਨਾਂ ਦੇ ਖਿਲਾਫ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਜਾਂਦਾ ਹੈ ਤੇ ਪ੍ਰਸ਼ਾਂਤ ਭੂਸ਼ਣ ਤੇ ਯੋਗੇਂਦਰ ਯਾਦਵ ਜਿਹੜੇ ਹੈ ਉਹ ਇਹ ਲੌਜਿਕ ਦੇ ਸਕਣ ਵੀ ਅਸੀਂ ਤਾਂ ਤੁਹਾਡੇ ਕਹੇ ਤੇ ਉਡੀਕ ਕਰਨੀ ਚਾਹੀ ਸੀ, ਪਰ ਅਰਵਿੰਦ ਕੇਜਰੀਵਾਲ ਨੇ ਜਾਂ ਉਹਨਾਂ ਦੇ ਸਾਥੀਆਂ ਨੇ ਸਾਡੀ ਉਡੀਕ ਖਤਮ ਕਰ ਦਿੱਤੀ ਹੈ, ਤੁਹਾਨੂੰ ਹੁਣ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਤੇ ਹੁਣ ਸਾਨੂੰ ਨਵੀਂ ਪਾਰਟੀ ਬਣਾਏ ਜਾਣ ਤੋਂ ਬਿਨਾਂ ਰਸਤਾ ਕੋਈ ਦਿਖਾਈ ਨਹੀਂ ਦੇ ਰਿਹਾ। ਸੋ ਇਸ ਤਰ੍ਹਾਂ ਦਾ ਇੱਕ ਮਾਹੌਲ ਜਿਹੜਾ ਆ ਕ੍ਰੀਏਟ ਹੋਇਆ, ਇਹ ਹੁਣ ਮੁਨੱਸਰ ਕਰਦਾ ਹੈ ਕਿ ਅਰਵਿੰਦ ਕੇਜਰੀਵਾਲ ਤੇ ਉਹਨਾਂ ਦਾ ਧੜਾ ਇਸ ਮੀਟਿੰਗ ਤੋਂ ਬਾਅਦ ਇਹਦੇ ਚ ਸ਼ਾਮਲ ਹੋਏ ਜਿਹੜੇ ਲੋਕ ਹੈ ਉਹਨਾਂ ਤੇ ਕਿਸ ਕਿਸਮ ਦਾ ਐਕਸ਼ਨ ਲੈਂਦਾ। ਉਸ ਤੋਂ ਬਾਅਦ ਨਵੀਂ ਰਾਜਨੀਤੀ ਆਮ ਆਦਮੀ ਪਾਰਟੀ ਦੇ ਵਿੱਚ ਸ਼ੁਰੂ ਹੋਏਗੀ। ਜੀ, ਇਹ ਤਾਂ ਆਪਾਂ ਗੱਲ ਕੀਤੀ ਵੀ ਸੈਂਟਰ ਦੀ ਕਮਾਂਡ ਆਪਾਂ ਕਹਿ ਸਕਦੇ ਹਾਂ ਆਮ ਆਦਮੀ ਪਾਰਟੀ ਦੀ, ਤੇ ਜੇ ਪੰਜਾਬ ਦੇ ਪੱਧਰ ਤੋਂ ਗੱਲ ਕਰੀਏ ਇਹ ਕਨਸੋਹਾਂ ਪ੍ਰਾਪਤ ਹੋ ਰਹੀਆਂ ਵੀ ਜਿਹੜੇ ਕਨਵੀਨਰ ਆ ਪੰਜਾਬ ਦੇ ਸੁੱਚਾ ਸਿੰਘ ਛੋਟੇਪੁਰਾ ਉਹਨਾਂ ਨੂੰ ਲਾ ਕੇ ਫੂਲਕਾ ਜੀ ਨੂੰ ਜਿਹੜੇ ਆ ਪੰਜਾਬ ਦਾ ਕਨਵੀਨਰ ਬਣਾਇਆ ਜਾ ਸਕਦਾ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਇੱਕ ਨਵੀਂ ਕਹਿ ਲਓ ਵੀ ਸਿਆਸਤ ਦਾ ਮੁੱਢ ਬੰਨਿਆ ਪਿਛਲੇ ਕੁਝ ਸਮੇਂ 'ਚ, ਤੇ ਉਹਦਾ ਦਿੱਲੀ ਦਾ ਅਸਰ ਵੀ ਪੰਜਾਬ ਤੇ ਪਰ ਹੁਣ ਪੈਣਾ ਸ਼ੁਰੂ ਹੋ ਗਿਆ ਜੀ। ਭਗਵੰਤ ਮਾਨ ਅਕਸਰ ਬਿਆਨਬਾਜ਼ੀ ਕਰਦੇ ਆ, ਹੁਣ ਵੀ ਉਹਨਾਂ ਨੇ ਕਿਹਾ ਕਿ ਯੋਗੇਂਦਰ ਯਾਦਵ ਹੁਣ ਪਾਰਟੀ 'ਚ ਕਿਸੇ ਵੀ ਅਹੁਦੇ ਤੇ ਨਹੀਂ ਤੇ ਕਿਸੇ ਵੀ ਕਿਸਮ ਦੀ ਕੋਈ ਮੀਟਿੰਗ ਕਾਲ ਕਰਦਾ ਉਹਨਾਂ ਨੂੰ ਹੱਕ ਨਹੀਂ। ਉਹ ਜੋ ਕੁਝ ਵੀ ਕਰ ਰਹੇ ਆ ਪਾਰਟੀ ਦੀਆਂ ਨੀਤੀਆਂ ਦੇ ਖਿਲਾਫ ਕਰ ਰਹੇ ਆ, ਪਾਰਟੀ 'ਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਆ। ਏਦਾਂ ਹੀ ਬਾਕੀ ਜਿਹੜੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਲੀਡਰ ਹੈ ਉਹਨਾਂ ਦੇ ਵਿੱਚੋਂ ਐਕਟਿਵਲੀ
ਕੋਈ ਬਹੁਤ ਜ਼ਿਆਦਾ ਬਿਆਨਬਾਜ਼ੀ ਨਹੀਂ ਕਰਦਾ, ਪਰ ਸੁੱਚਾ ਸਿੰਘ ਛੋਟੇ ਐਜ਼ ਏ ਕਨਵੀਨਰ ਪੰਜਾਬ 'ਚ ਲਗਾਤਾਰ ਬਿਆਨਬਾਜ਼ੀ ਵੀ ਕਰਦੇ, ਪ੍ਰੈਸ ਕਾਨਫਰੰਸਾਂ ਵੀ ਕਰਦੇ ਹੈ, ਟਿੱਪਣੀਆਂ ਵੀ ਕਰਦੇ ਹੈ। ਉਹਨਾਂ ਨੇ ਡਾਕਟਰ ਧਰਮਵੀਰ ਗਾਂਧੀ ਦੇ ਉੱਤੇ ਵੀ ਜ਼ਬਰਦਸਤ ਟਿੱਪਣੀ ਕੀਤੀ ਸੀ। ਉਸ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਿੱਦਾਂ ਚੱਲਣਾ ਚਾਹੀਦਾ ਇਹਦੇ ਵਾਸਤੇ ਵੀ ਇੱਕ ਖਾਕਾ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਉਹਨਾਂ ਨੇ ਕੀਤੀਆਂ, ਪਰ ਕਿਸੇ ਕਿਸਮ ਦੀ ਜਨਤਕ ਸਰਗਰਮੀ ਹਾਲੇ ਤੱਕ ਸੁੱਚਾ ਸਿੰਘ ਛੋਟੇਪੁਰ ਦੀ ਅਗਵਾਈ ਦੇ ਵਿੱਚ ਪੰਜਾਬ 'ਚ ਆਮ ਆਦਮੀ ਪਾਰਟੀ ਨੇ ਨਹੀਂ ਦਿਖਾਈ ਜੀ। ਜਦ ਕਿ HS ਫੂਲਕਾ ਜਿਹੜੇ ਹੈ ਉਹ ਭਾਵੇਂ ਹਾਰ ਗਏ ਲੁਧਿਆਣੇ ਤੋਂ, ਉਹਨਾਂ ਨੇ ਕਾਫੀ ਜ਼ਿਆਦਾ ਜਨਤਕ ਸਰਗਰਮੀਆਂ ਕੀਤੀਆਂ ਲਗਾਤਾਰ। ਵੱਖ-ਵੱਖ ਮੁੱਦਿਆਂ ਤੇ HS ਫੂਲਕਾ ਅਕਸਰ ਸਰਗਰਮ ਰਹਿੰਦੇ ਆ ਤੇ ਇੱਕ ਦਬਾਅ ਬਣ ਰਿਹਾ ਹੈ ਆਮ ਆਦਮੀ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਦੇ ਉੱਤੇ ਵੀ ਜੇ ਦਿੱਲੀ ਦੇ ਅੰਦਾਜ਼ ਦੇ ਵਿੱਚ ਪੰਜਾਬ ਦੇ ਵਿੱਚ ਮੂਵ ਕਰਨਾ ਤਾਂ ਭਗਵੰਤ ਮਾਨ ਜਾਂ ਸੁੱਚਾ ਸਿੰਘ ਛੋਟੇਪੁਰ ਦੇ ਕੰਮ ਕਰਨ ਦਾ ਜਿਹੜਾ ਤਰੀਕਾ ਬਿਆਨਬਾਜ਼ੀ ਵਾਲਾ, ਉਹਦੇ ਤੋਂ ਅੱਗੇ ਤੁਰਨਾ ਪਏਗਾ ਤੇ ਅੱਗੇ ਤੁਰਨ ਵਾਸਤੇ ਜਨਤਕ ਸਰਗਰਮੀ ਕਰਨੀ ਪਏਗੀ। ਭਗਵੰਤ ਮਾਨ ਨੇ ਵੀ ਕੋਈ ਜਨਤਕ ਸਰਗਰਮੀ ਹਾਲੇ ਉਸ ਰੂਪ 'ਚ ਨਹੀਂ ਕੀਤੀ। ਬਿਆਨ ਜ਼ਰੂਰ ਦਿੱਤੇ, ਪਾਰਲੀਮੈਂਟ ਵਿੱਚ ਵੀ ਉਹ ਬੋਲਦੇ ਰਹੇ ਹੈ, ਪਰ ਪਾਰਲੀਮੈਂਟ ਵਿੱਚ ਵੀ ਭਗਵੰਤ ਮਾਨ ਦਾ ਅਕਸ ਇੱਕ ਸੀਰੀਅਸ ਡਿਬੇਟਰ ਦਾ ਨਹੀਂ ਹੈ। ਕਾਮੇਡੀ ਹੋਰ ਚੀਜ਼ ਹੁੰਦੀ ਹੈ, ਪਰ ਪਾਰਲੀਮੈਂਟ ਜਦੋਂ ਤੁਸੀਂ ਜਾਂਦੇ ਹੋ ਤੇ ਤੁਸੀਂ ਫਿਰ ਕਾਮੇਡੀਅਨ ਨਹੀਂ ਹੁੰਦੇ, ਤੁਸੀਂ ਸਿਆਸਤਦਾਨ ਹੋ ਜਾਂਦੇ ਹੋ ਤੇ ਤੁਹਾਡੇ ਚਿਹਰੇ ਤੋਂ, ਤੁਹਾਡੀ ਬਾਡੀ ਲੈਂਗੁਏਜ ਤੋਂ, ਤੁਹਾਡੀ ਗੱਲਬਾਤ ਤੋਂ ਇੱਕ ਗੰਭੀਰ ਕਿਸਮ ਦਾ ਸਿਆਸੀ ਚਿੰਤਨ ਨਿਕਲਣਾ ਚਾਹੀਦਾ, ਜਿਹੜਾ ਭਗਵੰਤ ਮਾਨ ਚੋਂ ਮਨਫੀ ਹੈ। ਇਹਦੇ ਸੁੱਚਾ ਸਿੰਘ ਛੋਟੇਪੁਰ ਦੇ ਵਿੱਚੋਂ ਵੀ ਗੰਭੀਰ ਚਿੰਤਨ ਨਹੀਂ ਦਿਖਾਈ ਦਿੰਦਾ, ਸਿਰਫ ਬਿਆਨਬਾਜ਼ੀ ਨਿਕਲਦੀ ਹੈ ਤੇ ਬਿਆਨਬਾਜ਼ੀ ਤੋਂ ਅੱਗੇ ਤੁਰਨਾ ਪੈਣਾ ਪੰਜਾਬ ਦੇ ਵਿੱਚ। ਉਹਦੇ ਲਈ ਸਭ ਤੋਂ ਜ਼ਿਆਦਾ ਫਿੱਟ ਵਿਅਕਤੀ ਸਮਝਿਆ ਜਾ ਰਿਹਾ HS ਫੂਲਕਾ ਨੂੰ ਜੀ। ਸੋ ਇਸ ਤਰ੍ਹਾਂ ਦੀ ਸਫਬੰਦੀ ਹੋ ਰਹੀ ਹੈ ਵੀ ਪੰਜਾਬ ਦੇ ਵਿੱਚ HS ਫੂਲਕਾ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਜ਼ਿੰਮੇਵਾਰੀ ਪੂਰਨ ਤੌਰ ਤੇ ਦਿੱਤੀ ਜਾਏ। ਹੁਣ ਇਹਦਾ ਅਸਰ ਕੀ ਹੋਏਗਾ ਜੀ? ਬਾਈ ਦੀ ਏਦਾਂ ਹੁੰਦੀ ਹੈ ਜੋ ਦਿਖਾਈ ਦੇ ਰਿਹਾ, ਤਾਂ ਉਹਦਾ ਅਸਰ ਸਾਨੂੰ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਪੰਜਾਬ ਦੇ ਵਿੱਚ ਜਨਤਕ ਸਰਗਰਮੀ ਦਾ ਯੁੱਗ ਤਾਂ ਸ਼ੁਰੂ ਹੋਏਗਾ, ਪਰ ਨਾਲ ਦੀ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਫੁੱਟ ਵੀ ਦਿਖਾਈ ਦੇਗੀ ਜੀ। ਪਹਿਲਾਂ ਵੀ ਹੁਣ ਤੱਕ ਅਕਤੂਬਰ ਮਹੀਨੇ ਤੋਂ ਲੈ ਕੇ 23 ਦੇ ਕਰੀਬ ਇਸ ਤਰ੍ਹਾਂ ਦੇ ਲੀਡਰ ਹੈਗੇ ਪੰਜਾਬ ਜਿਨ੍ਹਾਂ 'ਚ ਅਨੁਸ਼ਾਸਨੀ ਕਾਰਵਾਈ ਹੋ ਚੁੱਕੀ ਹੈ। ਖਾਸ ਤੌਰ ਤੇ ਨਵੀਆਂ ਸਿਚੁਏਸ਼ਨਸ ਜਿਹੜੀਆਂ ਡਿਵੈਲਪ ਹੋਈਆਂ ਉਹਦੇ 'ਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੁਝ ਲੋਕਾਂ ਦੇ ਉੱਤੇ ਨਜ਼ਲਾ ਝੜਿਆ ਹੈ, ਚਾਹੇ ਉਹ ਜੋਤੀ ਮਾਨ ਹੋਵੇ ਜਲੰਧਰ ਵਾਲੀ ਤੇ ਚਾਹੇ ਸਪੋਕਸਪਰਸਨ ਹੋਣ ਚੰਡੀਗੜ੍ਹ ਤੋਂ ਪ੍ਰੋਫੈਸਰ ਮਨਜੀਤ ਸਿੰਘ, ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ। ਜੇ ਕੱਲ੍ਹ ਨੂੰ ਸੁੱਚਾ ਸਿੰਘ ਛੋਟੇਪੁਰ ਨੂੰ ਛੱਡ ਕੇ HS ਫੂਲਕਾ ਨੂੰ ਕਨਵੀਨਰ ਬਣਾ ਦਿੱਤਾ ਜਾਂਦਾ ਹੈ ਤੇ ਪੰਜਾਬ ਦੇ ਵਿੱਚ ਨਵੀਂ ਆਮ ਆਦਮੀ ਪਾਰਟੀ ਦੀ ਜਥੇਬੰਦੀ ਨੂੰ ਰੂਪ ਦਿੱਤਾ ਜਾਂਦਾ ਹੈ ਤੇ ਫਿਰ ਜ਼ਿਲ੍ਹਾ ਪੱਧਰ ਤੇ ਬਲਾਕ ਪੱਧਰ ਤੇ ਵੀ ਜਿਹੜੀਆਂ ਅਹੁਦੇਦਾਰੀਆਂ ਉਹ ਬਦਲੀਆਂ ਜਾਂਦੀਆਂ, ਤਾਂ ਉਹਦਾ ਬਹੁਤ ਅਸਰ ਪਏਗਾ, ਕਿਉਂਕਿ ਇਹ ਪਾਰਟੀ ਦੇ ਵਿੱਚ ਹਾਲੇ ਤੱਕ ਉਸ ਰੂਪ ਦੇ ਵਿੱਚ ਅਨੁਸ਼ਾਸਨ ਨਹੀਂ ਹੈ। ਇਸ ਪਾਰਟੀ ਦੇ ਵਿੱਚ ਇੱਕ ਤਾਂ ਇਹ ਨੀਤੀ ਅਪਣਾਈ ਜਾ ਰਹੀ ਹੈ ਹੁਣ ਵੀ ਜਿਹੜਾ ਆਉਂਦਾ ਉਹਨੂੰ ਲੈ ਲਓ ਪਾਰਟੀ 'ਚ। ਮਿਸਾਲ ਦੇ ਤੌਰ ਤੇ ਜੰਡਾਲੀ ਬਹੁਜਨ ਸਮਾਜ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਰਿਹਾ ਪ੍ਰਕਾਸ਼ ਸਿੰਘ ਜੰਡਾਲੀ, ਉਹਨੂੰ ਪਾਰਟੀ 'ਚ ਲੈ ਲਿਆ ਗਿਆ। ਸੋ ਸਾਰਿਆਂ ਨੂੰ ਪਾਰਟੀ ਸ਼ਾਮਲ ਕਰਨ ਦੀ ਨੀਤੀ ਵੀ ਪਾਰਟੀ 'ਚ ਅਨੁਸ਼ਾਸਨ ਨੂੰ ਕਾਇਮ ਨਹੀਂ ਰੱਖਦੀ। ਸੋ ਜੇ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਤਬਦੀਲੀ ਕੀਤੀ ਗਈ ਪੰਜਾਬ 'ਚ ਤੇ ਉਹਦਾ ਨੈਗੇਟਿਵ ਅਸਰ ਇਹ ਹੋਣਾ ਹੈ ਵੀ ਸੁੱਚਾ ਸਿੰਘ ਛੋਟੇਪੁਰ ਸਮੇਤ ਬਾਕੀ ਕੁਝ ਲੋਕ ਜਿਹੜੇ ਉਹਨਾਂ ਦੇ ਨੇੜੇ ਤੇੜੇ ਰਹਿੰਦੇ ਆ, ਉਹਨਾਂ ਵੱਲੋਂ ਜਾਂ ਤਾਂ ਚੁੱਪ ਦੀ ਰਾਜਨੀਤੀ ਕੁਝ ਸਮਾਂ ਖੇਡੀ ਜਾਏਗੀ ਜਾਂ ਫਿਰ ਉਹਨਾਂ ਵੱਲੋਂ ਪਾਰਟੀ ਦੇ ਵਿੱਚ ਹੀ ਕੋਈ ਵੱਖਰਾ ਗਰੁੱਪ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ, ਜਿਹਦੇ ਭਵਿੱਖ ਦੇ ਵਿੱਚ ਪੰਜਾਬ ਦੇ ਵਿੱਚ ਚੰਗੇ ਨਤੀਜੇ ਆਮ ਆਦਮੀ ਪਾਰਟੀ ਲਈ ਨਹੀਂ ਨਿਕਲਣਗੇ ਜੀ। ਜੀ, ਆਮ ਆਦਮੀ ਪਾਰਟੀ ਤੋਂ ਅੱਗੇ ਵਧਦੇ ਹੋਏ ਕਾਂਗਰਸ ਦੇ ਵੱਲ ਵੀ ਜੇ ਆਪਾਂ ਦੇਖੀਏ ਤੇ ਕੈਪਟਨ ਅਮਰਿੰਦਰ ਆਰ ਪਾਰ ਦੀ ਲੜਾਈ ਦੇ ਮੂਡ ਦੇ ਵਿੱਚ ਨਜ਼ਰ ਆ ਰਹੇ ਆ। ਦੇਖੋ, ਪੰਜਾਬ ਦੇ ਲੋਕ ਤਮਾਸ਼ਾ ਦੇਖ ਰਹੇ ਸਿਆਸੀ ਤੌਰ ਦੇ ਉੱਤੇ। 60 ਸਾਲਾਂ 68 ਸਾਲਾਂ ਦੇ ਵਿੱਚ ਵੀ ਜਿੱਦਾਂ ਦੇਸ਼ ਦੀ ਰਾਜਨੀਤੀ ਦੇ ਵਿੱਚ ਕੁਝ
ਲੋਕ ਪੱਖੀ ਸਿਆਸੀ ਵਰਤਾਰਾ ਨਹੀਂ ਦਿਖਾਈ ਦਿੱਤਾ, ਇਹਦੇ ਪੰਜਾਬ ਦੇ ਵਿੱਚ ਵੀ ਲੋਕ ਪੱਖੀ ਸਿਆਸੀ ਵਰਤਾਰੇ ਦੀ ਬਹੁਤ ਵੱਡੀ ਘਾਟ ਦਿਖਾਈ ਦੇ ਰਹੀ ਹੈ ਜੀ। ਤੇ ਜਿਹਨਾਂ ਲੋਕਾਂ ਦੀ ਜ਼ਿੰਮੇਵਾਰੀ ਹੈ ਪੰਜਾਬ ਦੇ ਲੋਕਾਂ ਦੀ ਬਾਂਹ ਫੜਨ ਦੀ, ਉਹ ਪੰਜਾਬ ਦੇ ਲੋਕਾਂ ਦੀ ਬਾਂਹ ਫੜਨ ਦੀ ਥਾਂ ਦੇ ਉੱਤੇ ਆਪੋ ਆਪਣੀਆਂ ਪਾਰਟੀਆਂ ਦੇ ਵਿੱਚ ਆਪਣੇ ਹੀ ਪਾਰਟੀ ਦੇ ਲੋਕ ਜਿਹੜੇ ਉਹਨਾਂ ਦੇ ਵਿਰੋਧੀ ਹੈ ਉਹਨਾਂ ਦੀਆਂ ਬਾਹਾਂ ਬਣਾਉਣ ਉੱਤੇ ਲੱਗੇ ਹੋਏ ਹੈ ਜੀ। ਹਰ ਗੱਲ ਦੇ ਉੱਤੇ ਕੋਈ ਨਵੀਂ ਕਿਸਮ ਦੀ ਜਿਹੜੀ ਸਿਚੁਏਸ਼ਨ ਜਦੋਂ ਬਣਦੀ ਹੈ ਤਾਂ ਆਮ ਆਦਮੀ ਪਾਰਟੀ ਦੇ ਇਹ ਮਾਫ ਕਰਨਾ ਕਾਂਗਰਸ ਪਾਰਟੀ ਦੇ ਜਿਹੜੀ ਲੀਡਰਸ਼ਿਪ ਦੇ ਲੋਕ ਹੈ, ਜਿਹਦੇ ਵਿੱਚ ਕੈਪਟਨ ਅਮਰਿੰਦਰ ਤੇ ਖਾਸ ਤੌਰ ਤੇ ਇਸ ਵੇਲੇ ਪ੍ਰਤਾਪ ਸਿੰਘ ਬਾਜਵਾ, ਉਹ ਕੋਈ ਮੌਕਾ ਏਦਾਂ ਦਾ ਨਹੀਂ ਖਿਜਾਉਂਦੇ ਜਿਸ ਮੌਕੇ ਦੇ ਇੱਕ ਦੂਜੇ ਦੇ ਖਿਲਾਫ ਨਾ ਵਰਤਿਆ ਜਾਏ। ਕੋਈ ਸਧਾਰਨ ਤੋਂ ਸਧਾਰਨ ਕਿਸਮ ਦੀ ਬਿਆਨਬਾਜ਼ੀ ਵੀ ਜਿਹੜੀ ਹੁੰਦੀ ਹੈ ਉਹਦੇ ਤੇ ਇਹ ਦੋਵੇਂ ਲੀਡਰ ਇੱਕ ਦੂਜੇ ਦੇ ਖਿਲਾਫ ਆਪਣੇ ਆਪਣੇ ਤਰੀਕੇ ਨਾਲ ਬੋਲਦੇ ਹੈ। ਪਿਛਲੇ ਲੰਬੇ ਸਮੇਂ ਤੋਂ ਜਦੋਂ ਤੋਂ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਾਏ ਗਏ ਆ, ਕੈਪਟਨ ਅਮਰਿੰਦਰ ਨੇ ਕੋਈ ਇੱਕ ਵੀ ਦਿਨ ਏਦਾਂ ਦਾ ਨਹੀਂ ਜਦੋਂ ਪ੍ਰਤਾਪ ਸਿੰਘ ਬਾਜਵਾ ਨੂੰ ਆਪਣਾ ਪ੍ਰਧਾਨ ਮੰਨਿਆ ਹੋਵੇ। ਤੇ ਉਹਨਾਂ ਨੇ ਓਪਨਲੀ ਕਹਿ ਵੀ ਦਿੱਤਾ ਵੀ ਮੈਂ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਹੀਂ ਮੰਨਦਾ ਤੇ ਮੈਂ ਉਹਦੀ ਅਗਵਾਈ 'ਚ ਕੰਮ ਨਹੀਂ ਕਰਨਾ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਰਾਹੁਲ ਗਾਂਧੀ ਦੇ ਮੁੱਦੇ ਦੇ ਉੱਤੇ ਕੈਪਟਨ ਅਮਰਿੰਦਰ ਨੇ ਇੱਕ ਬਿਆਨ ਦੇ ਦਿੱਤਾ ਵੀ ਆਲ ਇੰਡੀਆ ਕਾਂਗਰਸ ਦਾ ਪ੍ਰੈਜ਼ੀਡੈਂਟ ਕੌਣ ਹੋਵੇ, ਇਹਦੀ ਜਿਹੜੀ ਡਿਬੇਟ ਚੱਲ ਰਹੀ ਹੈ ਉਹਦੇ 'ਚ ਮੇਰੀ ਰਾਏ ਇਹ ਹੈ ਕਿ ਰਾਹੁਲ ਗਾਂਧੀ ਦਾ ਹਾਲੇ ਆਲ ਇੰਡੀਆ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਨ ਦਾ ਸਮਾਂ ਨਹੀਂ ਆਇਆ ਜੀ। ਸੋਨੀਆ ਗਾਂਧੀ ਨੂੰ ਹੀ ਆਲ ਇੰਡੀਆ ਕਾਂਗਰਸ ਦਾ ਪ੍ਰਧਾਨ ਹਾਲੇ ਬਣੇ ਰਹਿਣਾ ਚਾਹੀਦਾ, ਉਹਨਾਂ ਦੀ ਲੋੜ ਹੈ। ਇਹ ਕਹਿਣ ਦੀ ਦੇਰ ਸੀ ਤੁਰੰਤ ਪ੍ਰਤਾਪ ਸਿੰਘ ਬਾਜਵਾ ਨੇ ਵਕਤ ਨੂੰ ਬੋਚ ਲਿਆ ਇਸ ਰਣਨੀਤੀ ਦੇ ਤਹਿਤ ਵੀ ਕਿਉਂ ਨਾ ਹੁਣ ਰਾਹੁਲ ਗਾਂਧੀ ਦੇ ਪੱਖ ਦੇ ਵਿੱਚ ਬਿਆਨ ਦੇ ਕੇ ਆਪਣੀ ਭਰੋਸੇਯੋਗਤਾ ਹੋਰ ਵਧਾਈ ਜਾਏ ਰਾਹੁਲ ਗਾਂਧੀ ਦੇ ਕੈਂਪ ਦੇ ਵਿੱਚ, ਕਿਉਂਕਿ ਇਹ ਗੱਲ ਜਗ ਜ਼ਾਹਰ ਹੈ ਕਿ ਰਾਹੁਲ ਗਾਂਧੀ ਪ੍ਰਤਾਪ ਸਿੰਘ ਬਾਜਵਾ ਦੀ ਪਿੱਠ ਜਿਹੜੀ ਹੈ ਥਾਪੜ ਦੇ ਰਹੇ ਹੁਣ ਤੱਕ। ਸ਼ਕੀਲ ਅਹਿਮਦ ਜਿਹੜੇ ਪੰਜਾਬ ਦੇ ਕਾਂਗਰਸ ਪਾਰਟੀ ਦੇ ਹਾਈਕਮਾਨ ਵੱਲੋਂ ਇੰਚਾਰਜ ਹੈ, ਉਹਨਾਂ ਵੱਲੋਂ ਉਚੇਚਾ ਯਤਨ ਕਰਕੇ ਰਾਹੁਲ ਗਾਂਧੀ ਨੂੰ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਵਿੱਚ ਭੁਗਤਾਇਆ ਜਾਂਦਾ ਰਿਹਾ, ਪਰ ਕੈਪਟਨ ਅਮਰਿੰਦਰ ਨੂੰ ਕਿਸੇ ਵੀ ਕੀਮਤ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਪ੍ਰਵਾਨ ਨਹੀਂ। ਸੋ ਉਹਨਾਂ ਨੇ ਲੜਾਈ ਦੀ ਇੱਕ ਨਵੀਂ ਰਣਨੀਤੀ ਬਣਾਈ ਹੈ ਜਿਹਦੇ ਤਹਿਤ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਦੀ ਜਿਹੜੀ ਪਿੱਠ ਪੂਰ ਰਹੇ ਨੇ ਰਾਹੁਲ ਗਾਂਧੀ, ਉਹਨਾਂ ਨੂੰ ਹੀ ਮੁੱਦਾ ਬਣਾ ਕੇ ਉਛਾਲ ਦਿੱਤਾ ਹੈ। ਅੱਛਾ, ਉਹਦੀ ਕੈਪਟਨ ਅਮਰਿੰਦਰ ਹੋਰਾਂ ਦੀ ਜਿਹੜੀ ਰਣਨੀਤੀ ਹੈ ਉਹਦੇ ਪਿੱਛੇ ਇੱਕ ਬੇਸ ਵੀ ਹੈ। ਉਹ ਹੈ ਕਿ ਕੈਪਟਨ ਅਮਰਿੰਦਰ ਇਹ ਇਕੱਲੇ ਨਹੀਂ ਹੈ ਕਹਿਣ ਵਾਲੇ ਵੀ ਰਾਹੁਲ ਗਾਂਧੀ ਦਾ ਹਾਲੇ ਵਕਤ ਨਹੀਂ। ਇਸ ਤੋਂ ਪਹਿਲਾਂ ਆਲ ਇੰਡੀਆ ਕਾਂਗਰਸ ਦੇ ਸੀਨੀਅਰ ਲੀਡਰ ਤੇ ਨਹਿਰੂ ਗਾਂਧੀ ਪਰਿਵਾਰ ਦੇ ਵਿਸ਼ਵਾਸ ਪਾਤਰ ਜਨਾਰਦਨ ਦਵਿਵੇਦੀ ਵੀ ਇਹ ਗੱਲ ਕਹਿ ਚੁੱਕੇ ਹੈ। ਇਸ ਤੋਂ ਪਹਿਲਾਂ ਅੰਬਿਕਾ ਸੋਨੀ ਵੀ ਇਹ ਗੱਲ ਕਹਿ ਚੁੱਕੀ ਹੈ। ਅੱਜ ਸ਼ੀਲਾ ਦੀਕਸ਼ਿਤ ਦਾ ਬਿਆਨ ਵੀ ਆ ਗਿਆ, ਉਹਨਾਂ ਨੇ ਵੀ ਉਹੀ ਗੱਲ ਕਹੀ ਹੈ। ਸੋ ਕੈਪਟਨ ਅਮਰਿੰਦਰ ਦੀ ਸੋਚੀ ਸਮਝੀ ਰਣਨੀਤੀ ਹੈ ਵੀ ਜੇ ਉਹਨਾਂ ਤੇ ਐਕਸ਼ਨ ਹੋਏਗਾ ਇਸ ਗੱਲ ਕਰਕੇ ਤਾਂ ਉਸ ਤੋਂ ਪਹਿਲਾਂ ਐਕਸ਼ਨ ਤਾਂ ਜਨਾਰਦਨ ਦਵਿਵੇਦੀ ਤੇ ਵੀ ਹੋਣਾ ਚਾਹੀਦਾ ਤੇ ਅੰਬਿਕਾ ਸੋਨੀ ਤੇ ਵੀ ਤੇ ਸ਼ੀਲਾ ਦੀਕਸ਼ਿਤ ਤੇ ਵੀ। ਕੀ ਆਲ ਇੰਡੀਆ ਕਾਂਗਰਸ ਅੱਜ ਇਸ ਹਾਲਤ ਵਿੱਚ ਹੈ ਵੀ ਉਹ ਆਲ ਇੰਡੀਆ ਕਾਂਗਰਸ ਦੇ ਇਹਨਾਂ ਵੱਡੇ ਲੀਡਰਾਂ ਦੇ ਖਿਲਾਫ ਕੋਈ ਐਕਸ਼ਨ ਲੈ ਸਕੇ? ਸੋ ਕੈਪਟਨ ਦੀ ਰਣਨੀਤੀ ਸੋਚੀ ਸਮਝੀ ਹੈ। ਸੋ ਕੈਪਟਨ ਅਮਰਿੰਦਰ ਨੇ ਦੋਹਾਂ ਦੇ ਵਿੱਚ ਆਪਣੇ ਪੱਤੇ ਰੱਖੇ ਹੋਏ ਇਸ ਰੂਪ ਦੇ ਵਿੱਚ ਵੀ ਜੇ ਉਹਦੇ ਖਿਲਾਫ ਐਕਸ਼ਨ ਨਹੀਂ ਹੁੰਦਾ ਤੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਆ ਉਹਨਾਂ ਦਾ ਜਿਹੜਾ ਇੱਕ ਕੰਪੇਨ ਆ ਕੈਪਟਨ ਅਮਰਿੰਦਰ ਦੇ ਖਿਲਾਫ ਉਹ ਫੁੱਸ ਹੋ ਜਾਏਗੀ, ਠੁੱਸ ਹੋ ਜਾਏਗੀ। ਜੇ ਕੈਪਟਨ ਅਮਰਿੰਦਰ ਦੇ ਖਿਲਾਫ ਐਕਸ਼ਨ ਹੋ ਜਾਂਦਾ ਹੈ ਤਾਂ ਫਿਰ ਉਹ ਜਿਹੜੇ ਆ ਆਜ਼ਾਦ ਹੋਣਗੇ ਇਹ ਫੈਸਲਾ ਕਰਨ ਵਾਸਤੇ ਕਿ ਪੰਜਾਬ ਦੇ ਵਿੱਚ ਉਹਨਾਂ ਨੇ ਆਪਣੀ ਰਾਜਨੀਤੀ ਨੂੰ ਕਿਸ ਪਾਸੇ ਵੱਲ ਮੋੜਨਾ ਹੈ। ਸੋ ਇਸ ਸਥਿਤੀ ਦੇ ਵਿੱਚ ਇਸ ਵੇਲੇ ਆਲ ਇੰਡੀਆ ਕਾਂਗਰਸ ਹੈ, ਇਸੇ ਸਥਿਤੀ 'ਚ ਪੰਜਾਬ ਕਾਂਗਰਸ ਹੈ ਤੇ ਇਸੇ ਸਥਿਤੀ ਤੋਂ ਅੱਗੇ ਤੁਰਨ ਦਾ ਜਿਹੜਾ ਰਸਤਾ ਤਲਾਸ਼ ਕਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ, ਜਿਹਨੂੰ ਤੁਸੀਂ ਕਿਹਾ
ਵੀ ਉਹ ਆਰ ਪਾਰ ਦੀ ਲੜਾਈ ਦੇ ਮੂਡ ਵਿੱਚ ਹੈ ਜੀ। ਜੀ ਤੇ ਰਾਹ ਫਿਰ ਉਹਨਾਂ ਦੇ ਕੋਲ ਕੀ ਜਿੱਦਾਂ ਬਚਦਾ ਆ ਹਮੇਸ਼ਾ ਅਕਸਰ ਇਹ ਦਿਖਾਉਂਦੇ ਰਹਿੰਦੇ ਆ ਵੀ ਮੇਰੇ ਨਾਲ ਬਹੁਤ ਬੰਦੇ ਆ, ਕੀ ਨਵੀਂ ਪਾਰਟੀ ਵੀ ਬਣਾ ਸਕਦੇ ਆ ਜਾਂ ਕਾਂਗਰਸ ਤੋਂ ਬਗੈਰ ਇਹਨਾਂ ਦਾ ਕੋਈ ਆਸਰਾ ਨਹੀਂ? ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਆਰ ਪਾਰ ਦੀ ਲੜਾਈ ਦੇ ਮੂਡ 'ਚ ਦਿਖਾਈ ਦੇ ਰਹੇ ਨੇ ਕੈਪਟਨ ਅਮਰਿੰਦਰ ਸਿੰਘ, ਤਾਂ ਉਹਦਾ ਇੱਕ ਅਰਥ ਇਹ ਵੀ ਹੋ ਜਾਂਦਾ ਹੈ ਆਰ ਪਾਰ ਦਾ ਵੀ ਜੇ ਇਹ ਨਹੀਂ ਤਾਂ ਉਹ। ਜੇ ਮੇਰੇ ਮੁਤਾਬਕ ਪੰਜਾਬ ਕਾਂਗਰਸ ਦੇ ਵਿੱਚ ਜਥੇਬੰਦਕ ਤਬਦੀਲੀਆਂ ਨਾ ਕੀਤੀਆਂ ਗਈਆਂ, ਪ੍ਰਤਾਪ ਸਿੰਘ ਬਾਜਵਾ ਨੂੰ ਨਾ ਲਾਇਆ ਗਿਆ, ਤਾਂ ਫਿਰ ਮੈਂ ਵੱਖਰਾ ਧੜਾ ਵੀ ਪੰਜਾਬ ਕਾਂਗਰਸ ਬਣਾ ਸਕਦਾ। ਜਾਣੀ ਜੇ ਇਹ ਨਹੀਂ ਤਾਂ ਉਹ। ਹੁਣ ਇਹਦੇ ਤੇ ਕੈਪਟਨ ਅਮਰਿੰਦਰ ਨੂੰ ਲਾਭ ਇਹ ਮਿਲ ਰਿਹਾ ਹੈ ਵੀ ਜਦੋਂ ਹੁਣ ਆਰ ਪਾਰ ਦੀ ਲੜਾਈ ਦੀ ਸਿਚੁਏਸ਼ਨ 'ਚੋਂ ਬੈਠੇ ਹੈ ਤਾਂ ਉਹਨਾਂ ਨੂੰ ਛੱਡ ਕੇ ਜਾਣ ਵਾਲੇ ਉਹਨਾਂ ਦੇ ਹਮਾਇਤੀ ਬਹੁਤੇ ਘੱਟ ਹੈ। ਸਿਰਫ ਇਸ ਮੁੱਦੇ ਦੇ ਉੱਤੇ, ਰਾਹੁਲ ਗਾਂਧੀ ਦੇ ਇਸ਼ੂ ਦੇ ਉੱਤੇ, ਉਹਨਾਂ ਦੇ ਨਾਲ ਜਿਹੜਾ ਇੱਕ MLA ਪਹਿਲਾਂ ਸੀਗਾ ਜਾਂ ਇੱਕ MP ਜਿਹੜੇ ਪਹਿਲਾਂ ਰਹੇ ਆ ਕੈਪਟਨ ਅਮਰਿੰਦਰ ਦੇ ਨਾਲ, ਉਹ ਸ਼ਿਫਟ ਹੋਏ ਨੇ ਉੱਧਰ, ਰਵਨੀਤ ਬਿੱਟੂ ਵਗੈਰਾ। 33 MLA ਇੱਕ ਵਾਂਗ ਖੜੇ ਆ ਕੈਪਟਨ ਅਮਰਿੰਦਰ ਦੇ ਨਾਲ। 33 MLA ਪੰਜਾਬ ਕਾਂਗਰਸ ਦੇ 42 ਦੇ ਵਿੱਚ, ਕੋਈ ਛੋਟੀ ਗੱਲ ਨਹੀਂ। ਇਹ ਜਿਹੜੀ ਤਾਕਤ ਹੈ ਕੈਪਟਨ ਅਮਰਿੰਦਰ ਦੀ, ਇਹ ਤਾਕਤ ਉਹਨਾਂ ਨੂੰ ਇਸ ਗੱਲ ਵੱਲ ਲੈ ਕੇ ਜਾ ਰਹੀ ਹੈ ਬੜੀ ਜ਼ੋਰ ਨਾਲ ਵੀ ਜੇ ਹੁਣ ਵੀ ਪ੍ਰਤਾਪ ਸਿੰਘ ਬਾਜਵਾ ਨੂੰ ਨਾ ਲਾਇਆ ਗਿਆ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ, ਤਾਂ ਫਿਰ ਉਹ ਪੰਜਾਬ ਕਾਂਗਰਸ ਦੇ ਅੰਦਰ ਹੀ ਇੱਕ ਵੱਖਰਾ ਧੜਾ ਬਣਾ ਸਕਦੇ, ਖੇਤਰੀ ਪਾਰਟੀ ਨਵੀਂ ਬਣਾ ਸਕਦੇ ਆ, ਕਿਉਂਕਿ ਉਹਨਾਂ ਦੇ ਕੋਲ ਤਾਕਤ ਹੈ। ਅੱਜ ਕੈਪਟਨ ਅਮਰਿੰਦਰ ਸਿੰਘ ਇਹ ਫੈਸਲਾ ਕਰ ਲੈਣ ਵੀ ਠੀਕ ਹੈ, ਮੇਰੀ ਗੱਲ ਨਹੀਂ ਮੰਨੀ ਜਾ ਰਹੀ, ਪੰਜਾਬ ਕਾਂਗਰਸ ਦੇ ਜਿਹੜੇ ਸਧਾਰਨ ਵਰਕਰ ਹੈ ਨਿਰਾਸ਼ ਹੋ ਕੇ ਆਮ ਆਦਮੀ ਪਾਰਟੀ ਵੱਲ ਜਾ ਰਹੇ ਹੈ, ਤੇ ਜੇ ਇੱਦਾਂ ਰਿਹਾ ਤੇ 2017 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਪੰਜਾਬ 'ਚ ਵੀ ਪੂਰੀ ਤਰ੍ਹਾਂ ਭੋਗ ਪੈ ਜਾਣਾ। ਤੇ ਜੇ ਇਹ ਸਾਰੇ ਨੂੰ ਦੇਖਦਿਆਂ ਹੋਇਆ ਹਾਈਕਮਾਨ ਉਹਨਾਂ ਦੀ ਗੱਲ ਹੀ ਮੰਨ ਰਿਹਾ ਤੇ ਅੱਜ ਕੈਪਟਨ ਅਮਰਿੰਦਰ ਸਿੰਘ ਇੱਕ ਵੱਖਰੀ ਪਾਰਟੀ ਬਣਾ ਦੇਣ, 33 MLA ਉਹਨਾਂ ਨਾਲ ਚੱਲ ਜਾਣ, ਕਾਂਗਰਸ ਦਾ ਰਹਿੰਦਾ ਕੀ ਹੈ ਪੰਜਾਬ 'ਚ ਜੀ? 42 ਚੋਂ 33 MLA ਉਹਨਾਂ ਨਾਲ ਚੱਲ ਜਾਣ ਤੇ ਕਾਂਗਰਸ ਦਾ ਰਹਿੰਦਾ ਕੀ ਆ? ਤੇ ਉਹ 33 MLA ਦੇ ਆਸਰੇ ਦੇ ਉੱਤੇ ਇੱਕ ਨਵੀਂ ਪੋਲੀਟਿਕਸ ਪੰਜਾਬ ਦੇ ਵਿੱਚ ਖੇਡ ਸਕਦੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੈਪਟਨ ਅਮਰਿੰਦਰ ਦੀ ਤਾਕਤ ਬਣੀਆਂ ਹੋਈ ਹੈ। ਤੇ ਪ੍ਰਤਾਪ ਸਿੰਘ ਬਾਜਵਾ ਅਲਟੀਮੇਟਲੀ ਚਾਪਲੂਸੀ ਦੀ ਰਾਜਨੀਤੀ ਕਰ ਰਹੇ ਹੈ। ਵੈਸੇ ਤਾਂ ਦੋਨੇ ਪਾਸੇ ਚਾਪਲੂਸੀ ਰਾਜਨੀਤੀ ਅੱਗੇ ਜਾ ਕੇ ਆਪਾਂ ਗੱਲ ਕਰਦੇ ਹਾਂ। ਜਿੱਦਾਂ ਮੈਂ ਅੱਗੇ ਕਿਹਾ ਕਿ ਲੋਕਾਂ ਦੀ ਬਾਂਹ ਫੜਨ ਦੀ ਰਾਜਨੀਤੀ ਤਾਂ ਕਿਸੇ ਕੋਲ ਨਹੀਂ, ਸਿਰਫ ਆਪਣੀ ਚੌਧਰ ਹਾਸਲ ਕਰਨ ਦੀ ਲੜਾਈ ਜਿਹੜੀ ਹੈ ਇਹਨਾਂ ਵੱਲੋਂ ਲੜੀ ਜਾ ਰਹੀ ਹੈ। ਤੇ ਚੌਧਰ ਹਾਸਲ ਕਰਦੇ ਆ, ਜੇ ਇੱਧਰ ਚੌਧਰ ਨਹੀਂ ਮਿਲੀ ਤਾਂ ਦੂਜੇ ਪਾਸੇ ਚੌਧਰ ਕਾਇਮ ਕਰ ਲਈ। ਇਸ ਸਥਿਤੀ ਦੇ ਵਿੱਚ ਵੀ ਕੈਪਟਨ ਅਮਰਿੰਦਰ ਇਸ ਵੇਲੇ ਖੜੇ ਦਿਖਾਈ ਦੇ ਰਹੇ ਜੀ। ਜੀ ਅਤੇ ਜੇ ਕਾਂਗਰਸ ਦੀ ਓਵਰਆਲ ਗੱਲ ਜੇ ਕੀਤੀ ਜਾਵੇ ਵੀ ਹੁਣ ਜਿਹੜੇ ਬਾਜਵਾ ਤੇ ਕੈਪਟਨ ਆਪਸ ਦੇ ਵਿੱਚ ਕਹਿ ਰਹੇ ਨੇ ਵੀ ਇੱਕ ਕਹਿੰਦੇ ਵੀ ਰਾਹੁਲ ਨੂੰ ਬਣਾਓ, ਇੱਕ ਕਹਿੰਦੇ ਵੀ ਸੋਨੀਆ ਗਾਂਧੀ ਨੂੰ ਰਹਿਣ ਦਿਓ, ਆਮ ਲੋਕਾਂ ਦੇ ਲਈ ਤੇ ਬਾਕੀ ਕਾਂਗਰਸੀਆਂ ਦੇ ਲਈ ਕੀ ਬਦਲਦਾ ਆ? ਪਰਿਵਾਰ ਤਾਂ ਇੱਕ ਹੀ ਆ। ਬਹੁਤ ਬਿਹਤਰੀਨ ਤੁਸੀਂ ਸਵਾਲ ਕੀਤਾ ਹੈ। ਮਤਲਬ ਦੇਖਣ ਨੂੰ ਸਾਨੂੰ ਲੱਗਦਾ ਲਓ ਜੀ ਆਲ ਇੰਡੀਆ ਕਾਂਗਰਸ ਦੇ ਵਿੱਚ ਵੀ ਦਫਾੜ ਪੈ ਰਿਹਾ ਜੀ, ਇੱਕ ਧੜਾ ਬਣ ਰਿਹਾ ਹੈ ਰਾਹੁਲ ਗਾਂਧੀ ਦੇ ਪੱਖ ਦੇ ਵਿੱਚ, ਇੱਕ ਧੜਾ ਸੋਨੀਆ ਗਾਂਧੀ ਦੇ ਪੱਖ ਦੇ ਵਿੱਚ ਪੰਜਾਬ ਦੇ ਵਿੱਚ ਵੀ ਹੈ। ਪ੍ਰਤਾਪ ਸਿੰਘ ਬਾਜਵਾ ਕਹੀ ਜਾਂਦੇ ਆ ਜੀ ਰਾਹੁਲ ਗਾਂਧੀ ਚਾਹੀਦੇ ਪ੍ਰਧਾਨ, ਕੈਪਟਨ ਅਮਰਿੰਦਰ ਕਹਿੰਦੇ ਆ ਰਾਹੁਲ ਗਾਂਧੀ ਤੇ ਕਿਸੇ ਕਿਸਮ ਦਾ ਕੋਈ ਕੁਐਸਚਨ ਨਹੀਂ ਹੈ। ਰਾਹੁਲ ਗਾਂਧੀ ਸਿਆਣੇ ਆਗੂ ਨੇ ਪਰ ਹਾਲੇ ਉਹਨਾਂ ਦਾ ਵਕਤ ਨਹੀਂ। 10 ਸਾਲ ਬਾਅਦ ਹੀ ਕਿਸੇ ਨੂੰ ਕਪਤਾਨੀ ਨਹੀਂ ਦਿੱਤੀ ਜਾ ਸਕਦੀ ਟੀਮ ਦੀ, ਖਾਸ ਤੌਰ ਤੇ ਸਿਆਸੀ ਟੀਮ ਦੀ, ਇਹ ਕਹਿ ਰਹੇ ਤੇ ਕੈਪਟਨ ਅਮਰਿੰਦਰ ਸਿੰਘ ਜੀ। ਫਿਰ ਮਸਲਾ ਇਹ ਆ ਵੀ ਦੇਖਣ ਨੂੰ ਲੱਗਦਾ ਕਿ ਬਕਾਇਦਾ ਲਕੀਰ ਖਿੱਚੀ ਗਈ ਹੈ ਆਲ ਇੰਡੀਆ ਕਾਂਗਰਸ ਤੋਂ ਲੈ ਕੇ ਵੱਖ-ਵੱਖ ਸੂਬਿਆਂ ਦੇ ਵਿੱਚ, ਪਰ ਲਕੀਰ ਇਹ ਜਿਹੜੀ ਖਿੱਚੀ ਗਈ ਦਿਖਾਈ ਜਿਹੜੀ ਲਕੀਰ ਹੈ ਨਹੀਂ। ਵੀ ਸੋਨੀਆ ਗਾਂਧੀ ਕੌਣ ਹੈ ਤੇ ਰਾਹੁਲ ਗਾਂਧੀ ਕੌਣ ਹੈ? ਭਾਈ ਮਾਂ ਪੁੱਤ ਹੈ, ਇੱਕੋ ਪਰਿਵਾਰ ਹੈ। ਸਵਾਲ ਇਹ ਹੈ ਕਿ ਕੀ ਨਹਿਰੂ ਗਾਂਧੀ ਪਰਿਵਾਰ ਤੋਂ ਬਿਨਾਂ ਕਾਂਗਰਸ ਪਾਰਟੀ ਦੇ ਕੋਲ ਕੋਈ ਬਦਲ ਨਹੀਂ? ਜਾਂ ਤਾਂ ਨਾ ਕੈਪਟਨ ਅਮਰਿੰਦਰ ਸਿੰਘ ਕੋਈ ਸੋਨੀਆ ਗਾਂਧੀ ਦੀ ਥਾਂ ਤੇ ਏਦਾਂ ਦਾ ਨਾਂ ਸੁਝਾਉਂਦੇ
ਵੀ ਰਾਹੁਲ ਤੇ ਸੋਨੀਆ ਗਾਂਧੀ ਨੂੰ ਲੋਕਾਂ ਨੇ ਪਰਖ ਲਿਆ ਤੇ ਹੁਣ ਫਲਾਨਾ ਬੰਦਾ ਜਿਹੜਾ ਆ ਉਹ ਆਲ ਇੰਡੀਆ ਕਾਂਗਰਸ ਦੀ ਵਾਗਡੋਰ ਸਾਂਭੇ ਤਾਂ ਸ਼ਾਇਦ ਕਾਂਗਰਸ ਦੇ ਵਿੱਚ ਸੰਜੀਵਨੀ ਪੈਦਾ ਹੋ ਜਾਏ। ਫਿਰ ਤਾਂ ਗੱਲ ਵੀ ਸੀ ਜੀ। ਨਾ ਕਿਹੜਾ ਸੁਝਾਇਆ ਸੋਨੀਆ ਗਾਂਧੀ ਜਿਹੜੇ ਪਹਿਲੇ ਪ੍ਰੈਜ਼ੀਡੈਂਟ ਆਲ ਇੰਡੀਆ ਕਾਂਗਰਸ ਦੇ ਹੈ ਕੌਣ? ਰਾਹੁਲ ਗਾਂਧੀ ਦੀ ਮਾਤਾ ਸ਼੍ਰੀ। ਉਹ ਸੋਨੀਆ ਗਾਂਧੀ ਸਾਹਿਬ ਤੇ ਪ੍ਰਿਅੰਕਾ ਗਾਂਧੀ ਵੀ ਕਹਿ ਸਕਦੇ ਸੀ। ਫਿਰ ਵੀ ਕੌਣ? ਉਹ ਸੋਨੀਆ ਗਾਂਧੀ ਦੀ ਬੇਟੀ ਰਾਹੁਲ ਗਾਂਧੀ ਦੀ ਭੈਣ। ਉਧਰ ਉਹ ਕਹਿੰਦੇ ਜੀ ਰਾਹੁਲ ਗਾਂਧੀ। ਸਵਾਲ ਇਹ ਆ ਵੀ ਗਾਂਧੀ ਨਹਿਰੂ ਪਰਿਵਾਰ ਤੋਂ ਬਿਨਾਂ ਕੀ ਹਿੰਦੁਸਤਾਨ ਦਾ ਆਵਾਮ ਬਾਹਰ ਦੇਖ ਹੀ ਨਹੀਂ ਸਕਦਾ? ਜਾਂ ਕਾਂਗਰਸ ਪਾਰਟੀ ਦਾ ਸਧਾਰਨ ਵਰਕਰ ਜਿਹੜਾ ਆ ਉਹਨੂੰ ਰਾਹੁਲ, ਪ੍ਰਿਅੰਕਾ ਤੇ ਸੋਨੀਆ ਤੋਂ ਬਾਹਰ ਕੁਝ ਨਹੀਂ ਦਿਖਾਈ ਦਿੰਦਾ? ਇਹ ਜਿਹੜੀ ਟੱਬਰਦਾਰੀ ਦੀ ਪੋਲੀਟਿਕਸ ਹੈ, ਇਹੀ ਅਸਲ ਦੇ ਵਿੱਚ ਭਾਰਤ ਦੀ ਰਾਜਨੀਤਿਕ ਤੌਰ ਦੇ ਉੱਤੇ ਜਿਹੜੀ ਤਮਾਸ਼ੇ ਵਾਲੀ ਸਥਿਤੀ ਬਣੀ ਹੋਈ ਹੈ ਉਹਦੇ ਲਈ ਜ਼ਿੰਮੇਵਾਰ ਹੈ। ਕੈਪਟਨ ਅਮਰਿੰਦਰ ਵੀ ਇਹੀ ਚਾਹੁੰਦੇ ਆ ਕਿ ਰਾਹੁਲ ਗਾਂਧੀ, ਸੋਨੀਆ ਗਾਂਧੀ, ਪ੍ਰਿਅੰਕਾ ਗਾਂਧੀ, ਕਹਿਣ ਨੂੰ ਇਕੱਲੀ ਸੋਨੀਆ ਗਾਂਧੀ ਦਾ ਨਾਂ ਲੈ ਰਹੇ ਆ, ਉਹ ਰਾਹੁਲ ਗਾਂਧੀ ਤੋਂ ਬਾਹਰ ਨਹੀਂ। ਪ੍ਰਤਾਪ ਸਿੰਘ ਬਾਜਵਾ ਵੀ ਕਹਿ ਰਹੇ ਰਾਹੁਲ ਗਾਂਧੀ, ਪਰ ਉਹ ਸੋਨੀਆ ਗਾਂਧੀ ਤੋਂ ਬਾਹਰ ਨਹੀਂ। ਇੱਕੋ ਟੱਬਰ ਹੈ, ਇੱਕੋ ਪਰਿਵਾਰ ਹੈ ਜੀ। ਸੋ ਇਸ ਕਰਕੇ ਮੇਰਾ ਕਹਿਣਾ ਇਹ ਹੈ ਵੀ ਭਾਰਤ ਦੇ ਲੋਕ ਇਸ ਖਾਨਦਾਨੀ ਜਿਹੜੀ ਇੱਕ ਸਿਆਸਤ ਹੈ, ਟੱਬਰਦਾਰੀ ਦੀ ਜਿਹੜੀ ਪੋਲੀਟਿਕਸ, ਇਸ ਤੋਂ ਬਾਹਰ ਕਦੋਂ ਹੋਣਗੇ? ਜਦੋਂ ਮੈਂ ਅੱਗੇ ਵੀ ਛੜਕਿਆ ਹੋਵੇ, ਜਦੋਂ ਇੰਦਰਾ ਇਜ਼ ਇੰਡੀਆ ਹੋ ਗਿਆ, ਇੰਡੀਆ ਇਜ਼ ਇੰਦਰਾ ਹੋ ਗਿਆ, ਉਦੋਂ ਆਲ ਇੰਡੀਆ ਕਾਂਗਰਸ ਪਾਰਟੀ ਹੌਲੀ ਹੌਲੀ ਖਿੰਡਣੀ ਸ਼ੁਰੂ ਹੋ ਗਈ। ਅੱਜ ਦੀਆਂ ਪਾਰਟੀਆਂ ਤੁਸੀਂ ਦੇਖ ਰਹੇ ਹੋ, ਇਹ ਸਾਰੀਆਂ ਕਾਂਗਰਸ ਦੇ ਵਿੱਚੋਂ ਨਿਕਲੀਆਂ ਹੈ ਜੀ। ਜਦੋਂ ਅੱਜ ਦੀ ਸਥਿਤੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਭਾਰਤੀ ਜਨਤਾ ਪਾਰਟੀ ਤੇ ਅਮਿਤ ਸ਼ਾਹ ਜਿਹੜੇ ਹੈ, ਉਹਦੇ ਚ ਇਹ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਮਾਈਨਸ ਅਮਿਤ ਸ਼ਾਹ ਵੱਡੇ ਹੋ ਗਏ। ਤੁਸੀਂ ਦੇਖੋਗੇ ਆਉਣ ਵਾਲੇ ਸਮੇਂ 'ਚ ਭਾਰਤੀ ਜਨਤਾ ਪਾਰਟੀ ਜਿਹੜੀ ਹੈ, ਜਿਹਦਾ ਸਿਖਰ ਅੱਜ ਹੈ, ਇਹ ਕਿੱਦਾਂ ਹੌਲੀ ਹੌਲੀ ਥੱਲੇ ਨੂੰ ਆਏਗੀ। ਅੱਜ ਦੇਸ਼ ਜਿਹੜਾ ਆ ਸਰਕਾਰ NDA ਦੀ ਹੈ, ਪਰ ਤੂਤੀ ਕੇਵਲ ਨਰਿੰਦਰ ਮੋਦੀ ਹੋਰਾਂ ਦੀ ਬੋਲਦੀ ਹੈ, ਬਾਕੀ ਸਾਰੇ ਮਾਈਨਸ ਹੈ ਜੀ। ਜਦੋਂ ਭਾਰਤੀ ਜਨਤਾ ਪਾਰਟੀ ਆਪਣਾ ਆਲ ਇੰਡੀਆ ਐਗਜ਼ੈਕਟਿਵ ਮੀਟਿੰਗ ਕਰਦੀ ਹੈ ਤੇ 36 ਸਾਲ ਤੱਕ ਐਗਜ਼ੈਕਟਿਵ ਦੀ ਮੀਟਿੰਗ 'ਚ ਜਾ ਕੇ ਭਾਸ਼ਣ ਕਰਨ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਮੰਚ ਤੇ ਤਾਂ ਬੁਲਾਇਆ ਜਾਂਦਾ ਹੈ, ਪਰ ਉਹਨਾਂ ਦਾ ਭਾਸ਼ਣ ਨਹੀਂ ਹੋਣ ਦਿੱਤਾ ਜਾਂਦਾ। ਸੁਸ਼ਮਾ ਸਵਰਾਜ ਤੇ ਜਿਹੜੇ ਪਹਿਲਾਂ ਪ੍ਰਧਾਨ ਰਹੇ ਨੇ, ਜਿਨ੍ਹਾਂ ਨੇ ਨਰਿੰਦਰ ਮੋਦੀ ਦੇ ਸਿਰ ਤੇ ਪ੍ਰਧਾਨ ਮੰਤਰੀ ਦਾ ਤਾਜ ਰੱਖਿਆ ਸਭ ਤੋਂ ਪਹਿਲਾਂ, ਰਾਜਨਾਥ ਸਿੰਘ, ਉਹਨਾਂ ਨੂੰ ਮੰਚ ਤੇ ਵੀ ਨਹੀਂ ਬੁਲਾਇਆ ਜਾਂਦਾ। ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਪਾਰਟੀਆਂ 'ਚ ਕ੍ਰੀਏਟ ਹੋਣ ਲੱਗ ਪੈਣ, ਪਾਰਟੀ ਵਿਅਕਤੀ ਵਿਸ਼ੇਸ਼ ਦੇ ਨਾਲ ਕੇਂਦਰਿਤ ਹੋਣ ਲੱਗ ਪਵੇ, ਪਾਰਟੀਆਂ ਦੇ ਭੋਗ ਦੀਆਂ ਤਰੀਕਾਂ ਤੈਅ ਹੋ ਜਾਂਦੀਆਂ। ਇਹੀ ਕਾਂਗਰਸ ਨਾਲ ਹੋ ਰਿਹਾ, ਇਹੀ ਹੁਣ ਭਾਰਤੀ ਜਨਤਾ ਪਾਰਟੀ ਦਾ ਹੋਏਗਾ। ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਮਤਲਬ ਸਿਰਫ ਬਾਦਲ ਹੋਵੇ, ਸਰ ਪ੍ਰਕਾਸ਼ ਸਿੰਘ ਬਾਦਲ ਜੀ, ਉਹ ਨਹੀਂ ਤਾਂ ਸੁਖਬੀਰ ਸਿੰਘ ਬਾਦਲ ਜੀ, ਉਹ ਨਹੀਂ ਤਾਂ ਬੀਬੀ ਹਰਸਿਮਰਤ ਕੌਰ ਬਾਦਲ, ਨਹੀਂ ਤਾਂ ਉਹਨਾਂ ਦੀ ਅਗਲੀ ਪੀੜ੍ਹੀ ਤਿਆਰ ਹੈ। ਜਦੋਂ ਪੰਜਾਬ ਦੇ ਵਿੱਚ ਕਾਂਗਰਸ ਦਾ ਮਤਲਬ ਕੈਪਟਨ ਅਮਰਿੰਦਰ ਦਾ ਪਰਿਵਾਰ ਹੀ ਹੋਵੇ, ਜਦੋਂ ਸਮਾਜਵਾਦੀ ਪਾਰਟੀ ਦਾ ਮਤਲਬ ਮੁਲਾਇਮ ਸਿੰਘ ਯਾਦਵ, ਅਖਿਲੇਸ਼ ਯਾਦਵ, ਉਹਨਾਂ ਦੀ ਨੌਂ, ਜਦੋਂ ਰਾਸ਼ਟਰੀ ਜਨਤਾ ਦਲ ਦਾ ਮਤਲਬ ਹੋਵੇ ਕਿ ਲਾਲੂ ਪ੍ਰਸਾਦ ਯਾਦਵ ਜੀ, ਉਹ ਜੇਲ੍ਹ 'ਚ ਜਾਂਦੇ ਹੈ ਤੇ ਰਸੋਈ ਸਾਂਭਣ ਵਾਲੀ ਉਹਨਾਂ ਦੀ ਪਤਨੀ, ਜਿਹਨਾਂ ਨੂੰ ਸਿਆਸਤ ਦਾ ਊੜਾ ਜਿਹੜਾ ਨਹੀਂ ਆਉਂਦਾ, ਰਾਬੜੀ ਦੇਵੀ, ਉਹ ਬਿਹਾਰ ਦੀ ਮੁੱਖ ਮੰਤਰੀ। ਇਹ ਜਿਹੜੀਆਂ ਸਿਚੁਏਸ਼ਨ ਹੈਗੀਆਂ ਟੱਬਰਦਾਰੀ ਦੀਆਂ ਸਾਡੇ ਸੂਬਿਆਂ ਦੇ ਵਿੱਚ ਵੀ, ਖੇਤਰੀ ਪਾਰਟੀਆਂ 'ਚ ਵੀ, ਨੈਸ਼ਨਲ ਪੋਲੀਟਿਕਸ ਵਾਲੀਆਂ ਜਿਹੜੀਆਂ ਸਾਡੀਆਂ ਨੈਸ਼ਨਲ ਪਾਰਟੀ, ਉਹਨਾਂ ਦੇ ਵਿੱਚ ਵੀ, ਉਹ ਭਾਰਤੀ ਆਵਾਮ ਜਿਹੜਾ ਆ, ਉਹਦੀ ਮਾਨਸਿਕਤਾ ਜਿਹੜੀ ਉਹਨਾਂ ਨੇ ਬਣਾ ਦਿੱਤੀ ਇੱਦਾਂ ਦੀ ਵੀ ਅਸੀਂ ਵਿਅਕਤੀ ਪੂਜਕ ਹੋ ਗਏ ਹੈ, ਟੱਬਰਾਂ ਦੇ ਪੂਜਕ ਹੋ ਗਏ ਹੈ, ਉਹਨੇ ਅਸਲ ਦੇ ਵਿੱਚ ਗੜਬੜਾਂ ਪੈਦਾ ਕੀਤੀਆਂ। ਇਸੇ ਕਰਕੇ ਅੱਜ ਦੀ ਇਹ ਸਥਿਤੀ ਬਣੀ ਹੋਈ ਹੈ ਵੀ ਦੇਖਣ ਨੂੰ ਸਾਨੂੰ ਲੱਗਦਾ ਹੈ ਕਿ ਰਾਹੁਲ ਤੇ ਸੋਨੀਆ ਦੇ ਦੋ ਕੈਂਪ ਬਣ ਰਹੇ ਹੈ, ਪਰ ਅਸਲ 'ਚ ਇੱਕੋ ਪਰਿਵਾਰ ਲਈ ਕੈਂਪਿੰਗ ਦੋਵਾਂ ਪਾਸੇ ਤੋਂ ਹੋ ਰਹੀ ਹੈ ਜੀ। ਜੀ ਜੀ ਅਤੇ ਅਗਲੀ ਜੇ ਆਪਾਂ ਗੱਲ ਕਰੀਏ, ਪ੍ਰਧਾਨ ਮੰਤਰੀ ਮੋਦੀ ਜਿਹੜੇ ਆ 3 ਦੇਸ਼ਾਂ ਦੇ ਦੌਰੇ ਦੇ ਉੱਤੇ ਆਏ ਆ, ਕੈਨੇਡਾ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਉਹਨਾਂ ਨੂੰ ਭਾਰੀ ਵਿਰੋਧ ਦਾ ਵੀ ਜਿਹੜਾ ਉੱਥੇ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਆ। ਗੁਹਾਰ ਲਾ ਰਹੇ ਆ ਵੀ ਆਓ ਖਾਸ ਕਰਕੇ ਬਾਹਰਲੇ ਮੁਲਕਾਂ ਨੂੰ ਜਿਹੜੇ ਆ ਇਨਵੈਸਟਰਸ ਆ, ਉਹਨਾਂ ਨੂੰ ਵੀ ਇੰਡੀਆ 'ਚ ਆਓ, ਮੇਕ ਇਨ ਇੰਡੀਆ ਵਾਲਾ ਜਿਹੜਾ ਕੰਮ ਆ ਉਹ ਕਰੋ। ਇੱਥੇ ਦੀਆਂ ਜਿਹੜੀਆਂ ਸਨਅਤਾਂ ਆ ਉਹ ਤਾਂ ਆਪਣੀ ਆਖਰੀ ਸਾਹਾਂ 'ਤੇ ਨੇ, ਇਹ ਬਾਹਰਲੇ ਆ ਕੇ ਕਿੱਦਾਂ ਪੈਸੇ ਲਾਉਣਗੇ ਤੇ ਕਿੱਦਾਂ ਸਮਝਣਗੇ ਵੀ ਇਹ ਸੁਰੱਖਿਅਤ ਨੇ? ਦੇਖੋ, ਪਹਿਲੀ ਗੱਲ ਤਾਂ ਇਹ ਜਿਹੜੀ ਤੁਸੀਂ ਉਠਾਈ ਮੇਕ ਇਨ ਇੰਡੀਆ ਵਾਲੀ, ਉਹ ਮੇਕ ਇਨ ਇੰਡੀਆ ਦਾ ਜਿਹੜਾ ਤਮਾਸ਼ਾ ਆ ਉਹ ਤਾਂ ਉਦਣ ਹੀ ਸਾਹਮਣੇ ਆ ਗਿਆ ਜਦੋਂ ਰਾਫੇਲ ਜਹਾਜ਼ਾਂ ਦਾ ਸੌਦਾ ਕੀਤਾ ਜਾ ਕੇ
ਫਰਾਂਸ ਦੇ ਨਾਲ ਤੇ ਕਿਹਾ ਗਿਆ ਕਿ ਜਲਦੀ ਭੇਜੋ ਜੀ, ਜਲਦੀ ਭੇਜੋ ਜਹਾਜ਼। ਜੇ ਤੁਸੀਂ ਬਣੀ ਬਣਾਈ ਸਾਰੀ ਚੀਜ਼ ਲੈ ਕੇ ਆਉਣੀ ਹੈ ਤੇ ਭਾਰਤ ਦੇ ਵਿੱਚ ਕਿੱਥੇ ਮੇਕ ਇਨ ਇੰਡੀਆ ਕਿੱਥੇ ਰਹਿ ਗਿਆ? ਦੂਜੀ ਗੱਲ ਇਹ ਹੈ ਕਿ ਪੂੰਜੀ ਮੇਕ ਇਨ ਇੰਡੀਆ ਨਹੀਂ ਹੁੰਦੀ। ਮੇਕ ਇਨ ਇੰਡੀਆ ਕਿੱਦਾਂ ਹੋਊਗਾ? ਮੇਕ ਇਨ ਇੰਡੀਆ ਹੋਊਗਾ ਭਾਰਤ ਦੀ ਜ਼ਮੀਨ ਦੇ ਉੱਤੇ ਭਾਰਤ ਦੇ ਵਸਨੀਕ ਜਿਹੜੇ ਆ ਉਹਨਾਂ ਦੀ ਕਿਰਤ, ਉਹ ਕਿਰਤ ਇਸ ਉਚਾਈ ਤੇ ਪਹੁੰਚ ਜਾਏ ਕਿ ਮੁਲਕ ਦੁਨੀਆ ਭਰ ਦੇ ਵਿੱਚ ਤਰੱਕੀ ਦਾ ਨਵਾਂ ਮੁਕਾਮ ਹਾਸਲ ਕਰ ਲੈ। ਕਿਰਤ ਦੀ ਤਾਂ ਲੁੱਟ ਹੋ ਰਹੀ ਹੈ ਤੇ ਇੰਨੀ ਬੁਰੀ ਤਰ੍ਹਾਂ ਲੁੱਟ ਹੋ ਰਹੀ ਹੈ ਵੀ ਜਿਹੜਾ ਜਨ ਸਧਾਰਨ ਹੈ ਭਾਰਤ ਦਾ 65 ਤੋਂ 70 75% ਉਹਨੂੰ ਇਹ ਫਿਕਰ ਰਹਿੰਦਾ ਹੈ ਕਿ ਵੀ ਜੇ ਰਾਤ ਨੂੰ ਰੋਟੀ ਮਿਲ ਗਈ ਹੈ ਤਾਂ ਸਵੇਰ ਦੀ ਰੋਟੀ ਦਾ ਜੁਗਾੜ ਕਿੱਦਾਂ ਕਰਨਾ। ਤੇ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਮੇਕ ਇਨ ਇੰਡੀਆ ਦਾ ਰਾਗ ਅਲਾਪ ਰਹੇ ਯੂਰਪ ਤੋਂ ਲੈ ਕੇ ਕੈਨੇਡਾ ਤੱਕ 11 ਮਹੀਨਿਆਂ ਦੇ ਵਿੱਚ ਉਹਨਾਂ ਨੇ ਭਾਰਤ ਦੇ ਵਿੱਚ ਉਹਨਾਂ ਸਮਾਂ ਨਹੀਂ ਕੀਤਾ ਜਿੰਨਾ ਵਿਦੇਸ਼ਾਂ 'ਚ ਕੱਟਿਆ। ਜਿਹੜੇ ਭਾਸ਼ਣ ਲੋਕਾਂ ਨੂੰ ਬੁਲਾ ਰਹੇ ਆ ਉਹ ਭਾਸ਼ਣ ਮੇਕ ਇਨ ਇੰਡੀਆ ਨਹੀਂ ਬਣਾਉਣਗੇ। ਦੂਜੀ ਗੱਲ, ਹੁਣ ਤੁਸੀਂ ਭਾਸ਼ਣ ਉਹਨਾਂ ਦੇ ਸੁਣੋ, ਉਹਦੇ 'ਚੋਂ ਅੱਜ ਕੱਲ੍ਹ ਕਹਿ ਰਹੇ ਆਓ ਜੀ ਪੂੰਜੀ ਲਾਓ, ਪੂੰਜੀ ਲਾਓ, ਪੂੰਜੀ ਲਾਓ। ਅਸੀਂ ਤਾਂ ਭਾਰਤ ਦਾ ਹਰ ਨਿਯਮ ਕਾਨੂੰਨ ਤੁਹਾਡੇ ਲਈ ਬਦਲ ਦਿਆਂਗੇ। ਮਤਲਬ ਇੰਨਾ ਓਵਰ ਕੌਨਫੀਡੈਂਟ ਹੋਣਾ ਕਿ ਅਸੀਂ ਸਾਰੇ ਜਿਹੜੇ ਲਾ ਆ ਉਹਨਾਂ ਨੂੰ ਛਿੱਕੇ ਟੰਗ ਦਾਂਗੇ, ਤੁਸੀਂ ਆਓ ਅਸੀਂ ਪੈਸਾ ਲਾਓ। ਇੱਕ ਸਧਾਰਨ ਜਿਹਾ ਸਵਾਲ ਹੈ ਵੀ ਜੇ ਕੋਈ ਪਿੰਡ ਦੇ ਵਿੱਚ ਬਾਣੀਆਂ ਜਾ ਕੇ ਹੱਟੀ ਖੋਲ੍ਹਦਾ ਸ਼ਹਿਰੋਂ ਜਾ ਕੇ, ਉਹ ਕੋਈ ਧਰਮ ਦਾ ਕੰਮ ਕਰਨ ਨਹੀਂ ਜਾਂਦਾ, ਕੋਈ ਪੁੰਨ ਨਹੀਂ ਕਰਨ ਜਾਂਦਾ। ਮਤਲਬ ਲੁਧਿਆਣੇ ਤੋਂ ਜਾ ਕੇ ਕੋਈ ਗਿੱਲਾਂ 'ਚ ਜਾ ਕੇ ਹੱਟੀ ਖੋਲ੍ਹ ਲਵੇ ਜਾਂ ਫਗਵਾੜੇ ਤੋਂ ਜਾ ਕੇ ਮੇਰੇ ਪਿੰਡ ਦਸਾਂਝੀ ਜਾ ਕੇ ਕੋਈ ਹੱਟੀ ਖੋਲ੍ਹ ਲਵੇ ਲਾਲੇ ਤੋਂ ਭਾਵੇਂ ਇੱਥੇ ਜਾਤ ਨਹੀਂ ਹੈ, ਇਸ ਕਰਕੇ ਮੈਨੂੰ ਮਾਫ਼ ਕਰਨ ਮੇਰੇ ਸਰੋਤੇ, ਆਪਣੇ ਆਪ ਦੇ ਵਿੱਚ ਇੱਕ ਕਿੱਤਾ ਹੈ। ਤੋ ਜਿਹੜਾ ਕਿੱਤਾ ਦੁਕਾਨਦਾਰ ਦਾ ਆ ਉਹਦਾ ਧਰਮ ਹੋਰ ਹੈ, ਉਹਦਾ ਧਰਮ ਮੁਨਾਫਾ ਹੈ। ਜਿਹੜਾ ਫਗਵਾੜੇ ਤੋਂ ਜਾ ਕੇ ਮੇਰੇ ਪਿੰਡ ਦੁਸਾਂਝ ਕਲਾਂ ਦੇ ਵਿੱਚ ਜਾ ਕੇ ਹੱਟੀ ਖੋਲ੍ਹੇਗਾ ਦੁਕਾਨਦਾਰ, ਉਹ ਮੇਰੇ ਪਿੰਡ ਦੀ ਭਲਾਈ ਵਾਸਤੇ ਨਹੀਂ ਚੱਲਾ, ਉਹ ਮੇਰੇ ਪਿੰਡ ਦੇ ਲੋਕ ਜਿਹੜੇ ਆ ਉਹਨਾਂ ਦੀਆਂ ਜ਼ਰੂਰਤਾਂ ਤਾਂ ਪੂਰੀਆਂ ਕਰੇਗਾ, ਪਰ ਉਹ ਜ਼ਰੂਰਤਾਂ ਵਾਸਤੇ ਜਿੰਨੇ ਦੀ ਚੀਜ਼ ਹੈ ਉਹਦੇ ਤੋਂ ਜ਼ਿਆਦਾ ਭਾਅ ਤੇ ਵੇਚੇਗਾ। ਸੋ ਉਹਦਾ ਧਰਮ ਹੈ ਮੁਨਾਫਾ। ਇਹ ਸੁਧਾਰਨ ਦੀ ਗੱਲ ਹੈ। ਹੁਣ ਜੇ ਜਰਮਨ ਤੋਂ ਆ ਕੇ, ਬਰਤਾਨੀਆ ਤੋਂ ਆ ਕੇ ਜਾਂ ਕੈਨੇਡਾ ਤੋਂ ਆ ਕੇ ਕੋਈ ਆ ਕੇ ਇੱਥੇ ਇੰਡਸਟਰੀ ਲਾਏਗਾ, ਉਹ ਭਾਰਤ ਦੀ ਭਲਾਈ ਵਾਸਤੇ ਜਾਣੀ ਮੇਕ ਇਨ ਇੰਡੀਆ ਲਈ ਨਹੀਂ ਆਏਗਾ, ਉਹ ਤਾਂ ਆਪਣੇ ਆਪ ਲਈ ਆਏਗਾ ਨਾ। ਇੱਕ ਹੋਰ ਸਧਾਰਨ ਗੱਲ ਹੈ ਕਿ ਕੰਪਨੀ ਆਉਂਦੀ ਹੈ ਤੰਬਾਕੂ ਦਾ ਵਪਾਰ ਕਰਨ ਵਾਸਤੇ ਹਿੰਦੁਸਤਾਨ ਦੇ ਵਿੱਚ, ਇੱਕ ਕੰਪਨੀ ਤੇ 200 ਸਾਲ ਹਿੰਦੁਸਤਾਨ ਤੇ ਰਾਜ ਕਰਕੇ ਜਾਂਦੀ ਹੈ। ਸਾਡੀ ਇੱਕ ਪੂਰੀ ਰਵਾਇਤ ਪਈ ਹੈ ਦੇਸ਼ ਨੂੰ ਆਜ਼ਾਦ ਕਰਾਉਣ ਦੇ, ਸਾਡੇ ਮਹਾਨ ਸ਼ਹੀਦਾਂ ਦੀ ਰਵਾਇਤ। 200 ਸਾਲ ਤੱਕ ਲੋਕ ਸਾਡੇ ਮਰਦੇ ਆ, ਲੜਦੇ ਆ, ਜਾਨਾਂ ਵਾਰਦੇ ਆ, ਕਾਲ ਕੋਠੜੀਆਂ ਕੱਟਦੇ ਆ, ਗਦਰੀ ਬਾਬੇ ਆਉਂਦੇ ਆ ਘਰਾਂ ਤੋਂ ਗਏ ਕਮਾਉਣ ਲਈ ਅਮਰੀਕਾ, ਕੈਨੇਡਾ, ਤੇ ਉੱਥੇ ਜਾ ਕੇ ਸਮਝ ਆਉਂਦੀ ਹੈ ਕਿ ਜੀਵਨ ਕੀ ਹੈ ਤੇ ਭਾਰਤੀਆਂ ਨਾਲ ਵਿਵਹਾਰ ਕਿੱਦਾਂ ਦਾ ਹੁੰਦਾ। ਜਿਹੜਾ ਵਿਤਕਰਾ ਹਾਲੇ ਵੀ ਬਹੁਤ ਸਾਰੇ ਮੁਲਕਾਂ 'ਚ ਨਸਲੀ ਵਿਤਕਰਾ ਚੱਲ ਰਿਹਾ, ਉਹ ਦੇਖ ਕੇ ਕਿ ਇਹਦੇ ਲਈ ਸਾਨੂੰ ਤਾਂ ਆਜ਼ਾਦੀ ਦੀ ਜ਼ਰੂਰਤ ਹੈ। ਆਪਣੇ ਘਰਾਂ ਦੀ ਖੁਸ਼ਹਾਲੀ ਲਈ ਘਰ ਛੱਡ ਕੇ ਅਮਰੀਕਾ, ਕੈਨੇਡਾ ਗਏ ਉਹ ਲੋਕ, 8000 ਲੋਕ ਗਦਰ ਪਾਰਟੀ ਬਣਾ ਕੇ ਵਾਪਸ ਆਉਂਦੇ ਭਾਰਤ ਨੂੰ, ਮੁਲਕ ਨੂੰ ਆਜ਼ਾਦ ਕਰਾਉਣ ਵਾਸਤੇ। ਉਸ ਮੁਲਕ ਨੂੰ ਜਿਹਨੂੰ ਤੰਬਾਕੂ ਦਾ ਵਪਾਰ ਕਰਨ ਵਾਲੀ ਇੱਕ ਕੰਪਨੀ 200 ਸਾਲ ਤੱਕ ਕਬਜ਼ੇ 'ਚ ਰੱਖਦੀ ਹੈ ਤੇ ਉਹ ਗੁਲਾਮੀ ਦਿਖਾਈ ਵੀ ਦੇ ਰਹੀ ਸੀ। ਅੰਗਰੇਜ਼ ਨੂੰ ਆਉਣਾ ਪਿਆ ਸਾਡੇ 'ਤੇ ਰਾਜ ਕਰਨ ਵਾਸਤੇ। ਅੰਗਰੇਜ਼ ਵੀ ਇੱਥੇ ਕੋਈ ਕਾਸਟ, ਕੋਈ ਜਾਤ ਜਾਂ ਨਸਲ ਨਹੀਂ ਹੈ। ਉਹ ਲੋਕ ਨੇ ਜਿਹਨੂੰ ਤੁਸੀਂ ਹਾਕਮ ਕਹਿ ਸਕਦੇ ਹੋ, ਜਿਹਨਾਂ ਨੇ ਦੁਨੀਆ 'ਤੇ ਰਾਜ ਕੀਤਾ। ਅੱਜ ਉਹ ਅੰਗਰੇਜ਼ ਨੂੰ ਆਉਣਾ ਪਿਆ ਸੀ ਫਿਜ਼ੀਕਲੀ ਸਾਡੇ 'ਤੇ ਰਾਜ ਕਰਨ ਵਾਸਤੇ, ਵਪਾਰਕ ਤੌਰ ਦੇ ਉੱਤੇ ਵੀ ਸਾਡੇ 'ਤੇ ਕਬਜ਼ਾ ਉਹਨਾਂ ਨੇ ਕੀਤਾ। ਅੱਜ ਇੱਕ ਈਸਟ ਇੰਡੀਆ ਕੰਪਨੀ ਦੀ ਥਾਂ 'ਤੇ ਹਜ਼ਾਰਾਂ ਕੰਪਨੀਆਂ ਭਾਰਤ 'ਚ ਆ ਗਈਆਂ। ਅੱਜ ਦੀ ਗੁਲਾਮੀ ਦਿਖਾਈ ਨਹੀਂ ਦੇ ਰਹੀ। ਅੱਜ ਜਿਹੜੀ ਗੁਲਾਮੀ ਆ ਸਾਡੇ ਬੈਡਰੂਮ ਤੱਕ ਆ ਗਈ ਹੈ ਤੇ ਅਸੀਂ ਖੁਦ ਉਹਨੂੰ ਲੈ ਕੇ ਆ ਰਹੇ। ਟੈਲੀਵਿਜ਼ਨ ਗੁਲਾਮੀ ਦੀਆਂ ਨਵੀਆਂ ਇਬਾਰਤਾਂ ਸਾਡੇ ਬੈਡਰੂਮ ਤੱਕ, ਸਾਡੇ ਦਿਲਾਂ ਤੱਕ ਲਿਖ ਦਿੱਤੀਆਂ ਗਈਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਗੁਲਾਮੀ ਦੀ ਜਕੜ ਨੂੰ ਹੋਰ ਜ਼ਿਆਦਾ ਪੀੜ੍ਹੀ ਕਰਨ ਵਾਸਤੇ ਲੋਕਾਂ ਨੂੰ ਸੱਦਾ ਦੇ ਰਹੇ, ਆਓ ਮੇਕ ਇਨ ਇੰਡੀਆ। ਉਹ ਮੇਕ ਇਨ ਇੰਡੀਆ ਨਹੀਂ, ਫੇਕ ਇਨ ਇੰਡੀਆ ਆ ਅਸਲ ਦੇ ਵਿੱਚ ਜੀ। ਇਹ ਜਿਹੜਾ ਸਾਰਾ ਕੁਝ ਹੋ ਰਿਹਾ ਇਹ ਦੇਸ਼ ਨੂੰ, ਜਿਹੜਾ ਦੇਸ਼ ਦਾ ਜ਼ਰਾ ਸਾਡਾ ਜਿਹੜਾ ਆ ਉਹਨੂੰ ਵੇਚਣ ਦੀ ਤਿਆਰੀ ਹੋ ਰਹੀ ਹੈ।
ਤੇ ਗਲੋਬਲ ਫੋਰਸਿਸ ਨੇ ਜਿਹੜੀ ਡਿਊਟੀ ਦਿੱਤੀ ਹੋਈ ਹੈ ਸਾਡੀ ਨਵੀਂ ਸਰਕਾਰ ਨੂੰ ਵੀ ਤੁਸੀਂ ਮੰਡੀਕਰਨ ਕਰਨਾ, ਮੰਡੀ ਬਣਾਉਣਾ ਹਿੰਦੁਸਤਾਨ ਨੂੰ ਪੂਰੀ ਤਰ੍ਹਾਂ। ਤੇ ਮੰਡੀ ਦਾ ਧਰਮ ਵੀ ਉਹੀ ਹੁੰਦਾ ਜਿਹੜਾ ਇੱਕ ਦੁਕਾਨਦਾਰ ਦਾ ਧਰਮ ਹੈ, ਮੁਨਾਫਾ। ਤੇ ਉਹ ਮੁਨਾਫਾ ਜਿਹੜਾ ਆ ਅੱਜ ਦਾ ਮੁਨਾਫਾ ਘੱਟੋ ਘੱਟ ਉਹ ਲੁੱਟ ਤੇ ਆਧਾਰਿਤ ਖੜਾ ਹੈ। ਮੁਨਾਫੇ ਦੇ ਪਿੱਛੇ ਜਾਂ ਬੇਸ ਜਿਹੜਾ ਹੁੰਦਾ ਹਮੇਸ਼ਾ ਲੁੱਟ ਹੁੰਦੀ ਹੈ। ਸੋ ਅਲਟੀਮੇਟਲੀ ਮੈਂ ਸਮਝਦਾ ਹੈ ਕਿ ਮੇਕ ਇਨ ਇੰਡੀਆ ਦਾ ਨਾਅਰਾ ਦੇਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫੇਕ ਇਨ ਇੰਡੀਆ ਦੀ ਗੇਮ ਖੇਡ ਰਹੇ ਹੈ ਤੇ ਭਾਰਤ ਨੂੰ ਫਿਜ਼ੀਕਲੀ ਨਹੀਂ, ਮਾਨਸਿਕ ਤੇ ਆਰਥਿਕ ਤੌਰ ਦੇ ਉੱਤੇ ਪੂਰੀ ਤਰ੍ਹਾਂ ਗੁਲਾਮ ਬਣਾਉਣ ਦੀਆਂ ਜਿਹੜੀਆਂ ਨੀਤੀਆਂ ਉਹਨਾਂ ਨੂੰ ਅੱਗੇ ਤੋੜ ਰਹੇ ਜੀ ਜੀ। ਤੇ ਜਿਹੜਾ ਜੀ ਸੁਸ਼ੀਲ ਜੀ ਆਪਣਾ ਸਮਾਂ ਜਿਹੜਾ ਅੱਜ ਹੁਣ ਇੱਥੇ ਹੀ ਸਮਾਪਤ ਹੁੰਦਾ ਆ ਤੇ ਅਗਲੀ ਵਾਰ ਤੱਕ ਲਈ ਹੁਣ ਆਪਾਂ ਆਪਣੇ ਸਰੋਤਿਆਂ ਤੋਂ ਇਜਾਜ਼ਤ ਮੰਗਦੇ ਹਾਂ। ਬਹੁਤ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਇਹਨਾਂ ਖਬਰਾਂ ਦੇ ਪਿੱਛੇ ਕੀ ਛਿਪਿਆ ਸੀ ਉਸ ਦੇ ਬਾਰੇ ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਮਿਹਰਬਾਨੀ। ਸੋ ਤੁਸੀਂ ਸੁਣ ਰਹੇ ਸੀ ਆਪਾਂ ਪ੍ਰੋਗਰਾਮ ਖਬਰ 'ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੈ। ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਹੁਣ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।